ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 19 ਜੂਨ ਦਿਨ ਸ਼ਨੀਚਰਵਾਰ, ਅਤੇ ਸ਼ਨੀਚਰਵਾਰ ਨੂੰ ਆਪਾਂ ਅਸਾਈਲਮ ਦੇ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਆ ਉਹ ਗੱਲਬਾਤ ਕਰਦੇ ਹੁੰਦੇ ਆ। ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜੀ ਜੁੜ ਚੁੱਕੇ ਨੇ। ਜੇ ਟੇਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਨਛੱਤਰ ਸਿੰਘ ਸੰਘਾ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559-905-2575। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ ਕਰ ਸਕਦੇ ਹੋ 9163969085 916-396-9085। ਅਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਨੰਬਰ 415-909-0503 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਅਸੀਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਇਸ ਚੀਜ਼ ਦੇ ਲਈ ਅਸੀਂ ਮਾਫੀ ਜਿਹੜੀ ਉਹ ਚਾਹੁੰਦੇ ਹਾਂ। ਆਉਣ ਵਾਲੇ ਜਿਹੜੇ ਆ ਪ੍ਰੋਗਰਾਮਾਂ ਦੇ ਵਿੱਚ ਆਪਣੇ ਵੱਲੋਂ ਜਿਹੜੀ ਪੂਰੀ ਕੋਸ਼ਿਸ਼ ਰਹੇਗੀ ਤੁਹਾਡੀਆਂ ਕਾਲਸ ਲੈ ਸਕਣ ਦੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਸਕਾਂਗੇ। ਇਸ ਚੀਜ਼ ਦੇ ਲਈ ਜਿਹੜੀ ਆਪਾਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ। ਅਤੇ ਅਟਰਨੀ ਟੇਰਕੀਆਣਾ ਜੀ, ਅੱਜ ਆਪਾਂ ਕਿਸ ਬਾਬਤ ਜਿਹੜੀ ਹੈ ਜੀ ਗੱਲਬਾਤ ਕਰਨ ਜਾ ਰਹੇ ਹਾਂ? ਜੀ ਪਿਛਲੇ ਹਫ਼ਤੇ ਕਾਫੀ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ, ਸਪੈਸ਼ਲੀ ਜਿਹੜੇ 2 ਕੇਸ ਹੈ ਉਹ ਉਹਨਾਂ ਨੇ ਰਿਵਰਸ ਕਰ ਦਿੱਤੇ ਸੀਗੇ, ਉਹਦੇ ਬਾਰੇ ਗੱਲ ਕਰਾਂਗੇ। ਅਤੇ ਕੁਛ ਇੱਕ ਹੋਰ ਜਿਹੜੇ USCIS ਦੇ ਪੋਲਿਸੀ ਪ੍ਰੋਸੀਜਰ ਚੇਂਜਸ ਹੈਗੇ ਆ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਜੀ ਬਿਲਕੁਲ। ਸੋ ਸਭ ਤੋਂ ਪਹਿਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਅਸਾਈਲਮ ਨੂੰ ਲੈ ਕੇ ਪਿਛਲੇ ਪ੍ਰਸ਼ਾਸਨ ਨੇ ਕਾਫੀ ਜ਼ਿਆਦਾ ਰੋਕਾਂ ਜਿਹੜੀਆਂ ਉਹ ਵਧਾ ਦਿੱਤੀਆਂ ਸੀਗੀਆਂ। ਹਰ ਇੱਕ ਜਾਣਾ ਆ ਅਸਾਈਲਮ ਦੇ ਲਈ ਐਲੀਜੀਬਲ ਜਿਹੜਾ ਆ ਉਹ ਨਹੀਂ ਸੀ ਹੁੰਦਾ, ਉਹ ਉਸ ਚੀਜ਼ ਦੇ ਅੰਡਰ ਨਹੀਂ ਸੀ ਹੁੰਦਾ। ਉਹਨਾਂ ਨੇ ਖਾਸ ਕਰਕੇ ਜਿਹੜਾ ਡੋਮੈਸਟਿਕ ਵਾਇਲੈਂਸ, ਘਰੇਲੂ ਹਿੰਸਾ ਜਾਂ ਗੈਂਗ ਵਾਇਲੈਂਸ, ਜਿਹੜੇ ਗਰੋਹਬਾਜ਼ਾਂ ਦੀ ਜਿਹੜੀ ਹਿੰਸਾ ਆ ਉਸ ਤੋਂ ਜਿਹੜੇ ਬਚਦੇ ਬਚਾਉਂਦੇ ਆਏ ਲੋਕ ਆ, ਉਹਨਾਂ ਦੇ ਲਈ ਅਸਾਈਲਮ ਦੇ ਦਰਵਾਜ਼ੇ ਜਿਹੜੇ ਆ ਉਹ ਬੰਦ ਕੀਤੇ ਸੀਗੇ। ਅਤੇ ਹੁਣ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਸ ਦੇ ਅਧੀਨ ਜਿਹੜੇ ਅਟਰਨੀ ਜਨਰਲ ਮੈਰਿਕ ਗਾਰਲੈਂਡ ਆ, ਉਹਨਾਂ ਨੇ ਇਹ ਜਿਹੜੇ 2 ਰੂਲਸ ਹੈਗੇ ਆ ਟਰੰਪ ਪ੍ਰਸ਼ਾਸਨ ਦੇ ਦੌਰਾਨ ਲਾਏ ਗਏ ਸੀਗੇ, ਖਾਸ ਕਰਕੇ ਅਸਾਈਲਮ ਅਪਲਾਈ ਕਰਨ ਦੇ ਲਈ ਜਾਂ ਉਹ ਅਸਾਈਲਮ ਦੇ ਲਈ ਐਲੀਜੀਬਲ ਹੋਣ ਦੇ ਲਈ, ਉਹਨਾਂ ਰੂਲਸ ਨੂੰ ਵਿਕੇਟ ਕਰ ਦਿੱਤਾ ਹੈ, ਵਾਪਸ ਇੱਕ ਹਿਸਾਬ ਦੇ ਨਾਲ ਲੈ ਲਿਆ। ਸੋ ਕੀ ਇਸ ਡਿਵੈਲਪਮੈਂਟ ਦਾ ਕੀ ਪੂਰਾ ਲੇਖਾ ਜੋਖਾ ਹੈਗਾ ਹੈ ਜੀ? ਜੀ ਸੋ ਹੁਣ ਦੇ ਅਟਰਨੀ ਜਨਰਲ ਦਾ ਨਾਮ ਹੈਗਾ ਗਾਰਲੈਂਡ। ਸੋ ਜਿੱਦਾਂ ਵੀ ਤੁਸੀਂ ਦੇਖੋਗੇ ਜਿਹੜੇ ਵੀ ਹੁਣ ਅਸਾਈਲਮ ਦੇ ਕੇਸ ਲੱਗਦੇ ਆ ਹੈ ਨਾ, ਕਿ ਸਿੰਘ ਵਰਸਸ ਗਾਰਲੈਂਡ ਹੈ ਨਾ, ਜਿਹੜਾ ਵੀ ਅਟਰਨੀ ਜਨਰਲ ਤੁਹਾਡਾ ਮੌਜੂਦਾ ਹੁੰਦਾ। ਸੋ 2 ਬੜੇ ਇੰਪੋਰਟੈਂਟ ਕੇਸ ਸੀਗੇ, ਇੱਕ ਸੀਗਾ ਮੈਟਰ ਆਫ AB ਅਤੇ ਦੂਜਾ ਸੀਗਾ ਮੈਟਰ ਆਫ LEA, ਮੈਟਰ ਆਫ ਲੀਆ ਜੀ। ਸੋ ਮੈਟਰ ਆਫ AB ਨੂੰ ਪਹਿਲਾਂ ਤਾਂ ਕੇਸ ਦੱਸ ਦਿੰਦੇ ਆ ਕਿ ਕੇਸ ਕੀ ਸੀਗੇ ਇਹ। ਟਰੰਪ ਪ੍ਰਸ਼ਾਸਨ ਦੇ ਵਿੱਚ ਜਿਹੜਾ ਮੈਟਰ ਆਫ AB ਹੈਗਾ, ਇਹਦੇ ਵਿੱਚ ਜਿਹੜਾ ਅਟਰਨੀ ਜਨਰਲ ਉਦੋਂ ਸੀਗੇ ਜੈਫ ਸੈਸ਼ਨ ਨੇ, ਉਹਨਾਂ ਨੇ ਬੇਸਿਕਲੀ ਇੱਕ ਤਰ੍ਹਾਂ ਇੰਪੋਸੀਬਲ ਬਣਾ ਦਿੱਤਾ ਸੀਗਾ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਤੋਂ ਭੱਜ ਕੇ ਆ ਰਹੇ ਆ, ਗੈਂਗ ਵਾਇਲੈਂਸ ਤੋਂ ਭੱਜ ਕੇ ਆ ਰਹੇ ਆ, ਉਹ ਅਸਾਈਲਮ ਲਈ ਕੁਆਲੀਫਾਈ ਕਰ ਸਕਣ। ਸੋ ਬੇਸਿਕਲੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਵੂਮੈਨ ਜਿਹੜੀ ਕਿ ਆਪਣੀ ਮਰਜ਼ੀ ਦੇ ਨਾਲ ਆਪਣੇ ਘਰ ਵਾਲੇ ਦੇ ਨਾਲ ਰਹਿੰਦੀ ਰਹੀ ਅਤੇ ਡੋਮੈਸਟਿਕ ਵਾਇਲੈਂਸ ਦੀ ਵਿਕਟਮ ਹੈ, ਉਹ ਇੱਕ ਪਰਟੀਕੂਲਰ ਸੋਸ਼ਲ ਗਰੁੱਪ ਨਹੀਂ ਬਣਦਾ। ਸੋ ਇਸ ਕੇਸ ਦੇ ਫੈਕਟਸ ਇਹ ਸੀਗੇ ਕਿ ਇੱਕ ਸੈਲਵਾਡੋਰੀਅਨ ਵੂਮਨ ਸੀਗੀ, ਉਹਦੇ ਜਿੱਦਾਂ ਘਰ ਦੇ ਦੀ ਡੈਥ ਹੋ ਗਈ, ਕਾਫੀ ਟਰੋਮੈਟਿਕ ਚਾਈਲਡਹੁੱਡ ਸੀਗਾ, ਅਤੇ ਉਹਨਾਂ ਨੇ ਉਹਨੂੰ ਆਪਣੇ ਰਿਸ਼ਤੇਦਾਰਾਂ ਦੇ ਕੋਲ ਦੇ ਦਿੱਤਾ। ਅਤੇ ਜਿਹੜੇ ਉਹਦੇ ਰਿਸ਼ਤੇਦਾਰ ਸੀਗੇ ਉਹ ਕਾਫੀ ਛੋਟੀ ਉਮਰੇ ਕਾਫੀ ਉਹਨਾਂ ਨੇ ਅਤਿਆਚਾਰ ਵਗੈਰਾ ਕੀਤਾ ਉਹਦੇ ਉੱਤੇ।
ਤੇ ਜੀ ਕੋਈ ਵਧੀਆ ਚਾਈਲਡਹੁੱਡ ਨਹੀਂ ਰਿਹਾ, ਪੜ੍ਹਾਈ ਵਗੈਰਾ ਨਹੀਂ ਹੋਈ। ਉਸ ਤੋਂ ਬਾਅਦ ਉਹਦਾ ਫਿਰ ਵਿਆਹ ਹੋ ਗਿਆ 20 ਸਾਲ ਦੀ ਉਮਰ ਦੇ ਵਿੱਚ। ਤੇ ਜਿਹੜਾ ਹਸਬੈਂਡ ਸੀਗਾ ਉਹ ਵੀ ਬੜਾ ਅਬਿਊਜ਼ਿਵ ਸੀਗਾ, ਤੇ ਹਸਬੈਂਡ ਦੇ ਖਿਲਾਫ ਕਾਫੀ ਚੀਜ਼ਾਂ ਆਲਰੇਡੀ ਡਾਕੂਮੈਂਟ ਸੀਗੀਆਂ, ਰਿਸਟ੍ਰੇਨਿੰਗ ਆਰਡਰ ਵਗੈਰਾ ਵੀ ਸੀਗੇ। ਪਰ ਉਹ ਦੇਸ਼ਾਂ 'ਚ ਕੋਈ ਇੰਨਾ ਫਰਕ ਨਹੀਂ ਪੈਂਦਾ, ਜਿੱਥੇ ਉਹ ਮੂਵ ਹੁੰਦੀ ਸੀਗੀ ਉੱਥੇ ਚੱਲ ਜਾਂਦਾ ਸੀਗਾ, ਮਾਰਦਾ ਕੁੱਟਦਾ ਸੀਗਾ। ਰੇਪ ਵਗੈਰਾ ਵੀ ਕਾਫੀ ਵਾਰੀ ਉਹਨੇ ਕੀਤਾ, ਕਿ ਉਹਨੇ ਕਹਿੰਦੀ ਕਿ ਗਿਣਨਾ ਛੱਡ ਦਿੱਤਾ ਸੀਗਾ, ਉਹ ਵਾਲਾ ਹਿਸਾਬ ਜੀ ਸੀਗਾ। ਮਾਰ ਕੁੱਟ ਬੜੀ ਸੀਗੀ, ਕਾਫੀ ਜ਼ਿਆਦਾ ਡਾਕੂਮੈਂਟਡ ਐਵੀਡੈਂਸ ਸੀਗਾ। ਤੇ ਜਦੋਂ ਇਹਦਾ ਕੇਸ ਗਿਆ ਕੰਜ਼ਰਵੇਟਿਵ ਸਟੇਟ ਸੀਗਾ ਕਿਸੇ ਦੇ ਵਿੱਚ, ਤੇ ਜਿਹੜੇ ਉਹ ਜੱਜ ਸੀਗਾ, ਜੱਜ ਦਾ ਟਰੈਕ ਰੈਕਡ ਇੱਦਾਂ ਦਾ ਸੀਗਾ ਕਿ ਪਹਿਲਾਂ ਇਹਨੂੰ ਇਹਦੀ ਕ੍ਰੈਡੀਬਲ ਫੇਅਰ ਇੰਟਰਵਿਊ ਉਹਨਾਂ ਨੇ ਪਾਸ ਕਰ ਦਿੱਤੀ। ਜੀ ਤੇ ਕ੍ਰੈਡੀਬਲ ਫੇਅਰ ਇੰਟਰਵਿਊ ਪਾਸ ਹੋਣ ਤੋਂ ਬਾਅਦ ਜਦੋਂ ਜੱਜ ਦੇ ਕੋਲ ਕੇਸ ਗਿਆ, ਜੱਜ ਹੁਣ ਜਿਹੜੀ ਉਹ ਕੰਜ਼ਰਵੇਟਿਵ ਸਟੇਟਸ ਹੈਗੇ ਨੇ ਉੱਥੇ, ਉਹ ਜੱਜ ਦਾ ਵੀ ਟਰੈਕ ਰੈਕਡ ਡੋਮੈਸਟਿਕ ਵਾਇਲੈਂਸ ਦੇ ਕੇਸ ਡਿਨਾਈ ਕਰਨ ਲਈ ਕਾਫੀ ਮਾੜਾ ਸੀਗਾ। ਓਕੇ ਤੇ ਹੁਣ ਕਈ ਕੇਸਿਸ ਆਲਰੇਡੀ ਐਗਜ਼ਿਸਟ ਕਰਦੇ ਸੀਗੇ, ਜਿਹਦੇ ਵਿੱਚ ਕੀ ਉਹ ਕਹਿੰਦੇ ਸੀਗੇ ਕਿ ਇਹ ਜਿਹੜੇ ਡੋਮੈਸਟਿਕ ਵਾਇਲੈਂਸ ਹੋ ਗਏ ਜਾਂ LGBTQ ਗੇ ਸੇਮ ਸੈਕਸ ਕਪਲਸ ਦੇ ਕੇਸ ਹੈਗੇ ਆ, ਇਹਨੂੰ ਤੁਸੀਂ ਪਰਟੀਕੂਲਰ ਸੋਸ਼ਲ ਗਰੁੱਪ ਮੰਨੋ। ਪਰ ਠੀਕ ਹੈ ਉਹਨਾਂ ਨੇ ਡਿਨਾਈ ਕਰਤਾ ਡਿਸਪਾਈਟ ਕੇਸ ਲਾਅ ਸੀਗਾ, ਤੇ ਫਿਰ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਚਲ ਗਿਆ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਜੱਜ ਨੂੰ ਕਿਹਾ ਕਿ ਤੁਸੀਂ ਗਲਤ ਕੀਤਾ, ਵਾਪਸ ਥੱਲੇ ਜੱਜ ਵੱਲ ਭੇਜਿਆ ਕਿ ਤੁਸੀਂ ਇਹਨੂੰ ਚੇਂਜ ਕਰੋ, ਇਹ ਪਰਟੀਕੂਲਰ ਸੋਸ਼ਲ ਗਰੁੱਪ ਬਣਦਾ ਹੈਗਾ। ਤੇ ਜਿਹੜਾ ਇਹ ਲੇਡੀ ਦੇ ਵਕੀਲ ਆ ਉਹਨੇ ਬਿਲਕੁਲ ਸਹੀ ਆਰਗੂਮੈਂਟਸ ਕੀਤੀਆਂ। ਉਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿ ਹੁਣ ਜਿਹੜਾ ਇਦਾਂ ਦਾ ਵੀ ਕੇਸ ਸੀਗਾ, ਇਹ 'ਚ ਪੰਗਾ ਲੈਣ ਦੀ ਲੋੜ ਨਹੀਂ ਸੀਗੀ। ਪਰ ਜੈਫ ਸੈਸ਼ਨ ਨੇ ਇੱਕ ਆਪਣਾ ਬੜੀ ਕਹਿ ਲਓ ਤੁਸੀਂ ਟ੍ਰਿਕ ਯੂਜ਼ ਕੀਤੀ ਆਪਣੀ ਬੁੱਕ ਦੇ ਵਿੱਚ। ਉਹ ਕਹਿੰਦੇ ਕਿ ਐਜ਼ ਅਟਰਨੀ ਜਨਰਲ ਮੈਨੂੰ ਹੱਕ ਹੈਗਾ ਕਿ ਮੈਂ ਕੋਈ ਵੀ ਜਿਹੜਾ ਕੇਸ ਹੈਗਾ ਉਹਨੂੰ ਫੜ ਕੇ ਸਿੱਧਾ ਰਿਵਿਊ ਕਰ ਸਕਦਾ ਹੈਗਾ ਆਪਣੇ ਡਾਇਰੈਕਟਲੀ ਆਪਣੀ ਪਾਵਰਸ ਦੇ ਥੱਲੇ। ਤੇ ਉਹਨੇ ਜਿਹੜਾ ਇਹ ਸੀਗਾ ਮੈਟਰ ਆਫ AB ਵਾਲਾ ਕੇਸ ਚੱਕ ਕੇ ਆਪਣੇ ਥੱਲੇ ਪਾ ਲਿਆ। ਤੇ ਬੇਸਿਕਲੀ ਉਹਨੇ ਆਪਣੀਆਂ ਆਰਗੂਮੈਂਟਸ ਦਿੰਦੇ ਹੋਏ ਇਹ ਕਿਹਾ ਕਿ ਇਹ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਵਿਕਟਮਸ ਹੈਗੇ ਆ ਉਹ ਪਰਟੀਕੂਲਰ ਸੋਸ਼ਲ ਗਰੁੱਪ ਨਹੀਂ ਫਾਰਮ ਕਰਦੇ, ਉਹ ਉੱਥੇ ਆਪਣੇ ਘਰ ਦੇ ਵਿੱਚ ਹੀ ਰਹਿ ਰਹੀ ਸੀਗੀ। ਕਿਉਂਕਿ ਇਹ ਪਰਟੀਕੂਲਰ ਸੋਸ਼ਲ ਗਰੁੱਪ ਫਾਰਮ ਨਹੀਂ ਕਰਦੇ ਤਾਂ ਕਰਕੇ ਇਹ ਅਸਾਈਲਮ ਦੇ ਲਈ ਐਲੀਜੀਬਲ ਨਹੀਂ ਹੈ। ਸੋ ਮਤਲਬ ਕਿ ਅਸਾਈਲਮ ਵਾਲੇ ਤੇ ਗੈਂਗ ਵਾਇਲੈਂਸ ਵਾਲਿਆਂ ਕੇਸਾਂ ਦੇ ਲਈ ਉਹਨਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਹੁਣ ਇੱਥੇ ਮੈਂ ਇਹ ਮੈਂਸ਼ਨ ਕਰੂੰਗਾ ਕਿ ਜਿਹੜੇ ਸਾਡੇ ਦੇਸ਼ ਤੋਂ ਲੋਕੀ ਆਉਂਦੇ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ। ਪਤਾ ਨਹੀਂ, ਹੁਣ ਉਹਨਾਂ ਨੂੰ ਲਾਇਰ ਨੇ ਨਹੀਂ ਦੱਸਿਆ, ਕਿਸੇ ਨੇ ਇਨਫੋਰਮੇਸ਼ਨ ਨਹੀਂ ਦਿੱਤੀ। ਪਹਿਲਾਂ ਤਾਂ ਇਹ ਹੈ ਕਿ ਤੁਸੀਂ ਡੋਮੈਸਟਿਕ ਵਾਇਲੈਂਸ ਦੇ ਬੇਸਿਸ ਦੇ ਉੱਤੇ, ਜੇ ਤੁਹਾਡੇ ਨਾਲ ਡੋਮੈਸਟਿਕ ਵਾਇਲੈਂਸ ਹੋਇਆ ਤੁਹਾਡੀ ਕੰਟਰੀ 'ਚ, ਤੁਹਾਡੇ ਹਸਬੈਂਡ ਨੇ ਕੁੱਟਮਾਰ ਕੀਤੀ ਹੈ, ਵਾਈਫ ਨੇ ਕੁੱਟਮਾਰ ਕੀਤੀ ਹੈ, ਤੁਸੀਂ ਉਸੇ ਬੇਸ ਦੇ ਉੱਤੇ ਅਸਾਈਲਮ ਲਾ ਕੇ ਜਿੱਤ ਸਕਦੇ ਹੋ। ਕਾਫੀ ਜ਼ਿਆਦਾ ਰੈਸੀਡੈਂਸ਼ੀਅਲ ਕੇਸਿਸ ਇਹਦੇ ਆਲਰੇਡੀ ਹੈਗੇ ਸੀਗੇ। ਤੇ ਜੈਫ ਸੈਸ਼ਨ ਨੇ ਫਿਰ ਇਹਨੂੰ ਰੋਕ ਦਿੱਤਾ ਹੈ ਨਾ। ਤੇ ਫਿਰ ਉਹ ਸਾਲ, 1.5 ਸਾਲ, 2 ਸਾਲ ਤੋਂ ਉਹ ਵਾਲੇ ਕੇਸ ਜਿਹੜੇ ਸੀਗੇ ਉਹ ਲੱਗਣੇ ਬੰਦ ਹੋ ਗਏ। ਜੀ ਜਾਂ ਕਹਿ ਲਓ ਕਿ ਜਿਹਨਾਂ ਦੀ ਤਰੀਕ ਆਈ ਉਹਨਾਂ ਨੂੰ ਫੇਵਰੇਬਲ ਫੈਸਲਾ ਨਹੀਂ ਮਿਲਿਆ। ਤੇ ਇਹ ਹੁਣ ਸੇਮ ਚੀਜ਼ ਜਿਹੜੀ ਸੀਗੀ ਕਿ ਗਾਰਲੈਂਡ ਨੇ ਕੀ ਕਿਹਾ ਕਿ ਉਹਨੇ ਕਿਹਾ ਕਿ ਇਹ ਵਾਲੇ ਜਿਹੜੇ ਕੇਸ ਹੈਗੇ ਆ ਇਹਨਾਂ ਨੂੰ ਹੋਲਡ ਕਰੋ ਸਾਰਾ, ਇਹ ਵਾਲਾ ਮੈਟਰ ਆਫ AB ਹੈ ਮੈਂ ਵਾਪਸ ਲੈਣਾ। ਤੇ ਉਹਨਾਂ ਨੇ ਇੰਸਟਰਕਸ਼ਨ ਦਿੱਤੀ ਕਿ USCIS ਵਾਲੇ, ਅਸਾਈਲਮ ਆਫਿਸ ਵਾਲੇ, ਜਿਹੜੇ ਬਾਕੀ ਸਾਰੇ ਜੱਜ ਵਗੈਰਾ ਹੈਗੇ ਨੇ, ਤੁਸੀਂ ਇਹ ਜਿਹੜਾ ਸੀਗਾ ਮੈਟਰ ਆਫ AB ਇਹਨੂੰ ਪ੍ਰੈਸੀਡੈਂਟ ਨਹੀਂ ਮੰਨ ਸਕਦੇ। ਜਿੱਦਾਂ ਲਾਅ ਪਹਿਲਾਂ ਚੱਲ ਰਿਹਾ ਸੀ ਤੁਸੀਂ ਉਸੇ ਹਿਸਾਬ ਨਾਲ ਚੱਲਣਾ। ਤੇ ਸੇਮ ਸੈਕਸ ਕਪਲਸ, ਡੋਮੈਸਟਿਕ ਵਾਇਲੈਂਸ ਵਾਲੇ ਵੀ ਜਿਹੜੇ ਵੀ ਵਿਕਟਮਸ ਵਗੈਰਾ ਹੈਗੇ ਨੇ ਉਹਨੂੰ ਤੁਸੀਂ ਪਰਟੀਕੂਲਰ ਸੋਸ਼ਲ ਗਰੁੱਪ ਮੰਨਣਾ। ਮਤਲਬ ਕਿ ਇਹ ਕੇਸ ਹੁਣ ਵਾਪਸ ਤੁਸੀਂ ਲਾ ਸਕਦੇ ਹੋ। ਸੋ ਜਿਹੜਾ ਆਪਣੇ ਮੁਲਕਾਂ 'ਚੋਂ ਵੀ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਵਿਕਟਮ ਹੈਗਾ ਉਹ ਤੁਸੀਂ ਡਾਇਰੈਕਟਲੀ ਆ ਕੇ ਜੇ ਤੁਸੀਂ ਡਾਕੂਮੈਂਟ ਕਰ ਸਕਦੇ ਹੋ ਕਿ ਤੁਹਾਡੇ ਨਾਲ ਡੋਮੈਸਟਿਕ ਵਾਇਲੈਂਸ ਹੋਇਆ, ਤਾਂ ਤੁਸੀਂ ਸਿਰਫ ਉਸੇ ਬੇਸ 'ਤੇ ਤੁਸੀਂ ਸਿੱਧੇ ਸਿੱਧੇ ਆਪਣਾ ਕੇਸ ਲਾ ਸਕਦੇ ਹੋ। ਤੁਹਾਨੂੰ ਕੋਈ ਕਹਾਣੀ ਘੂਣੀ ਬਣਾਉਣ ਦੀ ਲੋੜ ਨਹੀਂ। ਹੂੰ ਤੇ ਦੂਸਰਾ ਕੇਸ ਸੀਗਾ ਮੈਟਰ ਆਫ ਲੀਆ। ਇਹ ਵੀ ਬੜਾ ਇੰਪੋਰਟੈਂਟ ਕੇਸ ਸੀਗਾ 2019 ਦੇ ਵਿੱਚ। ਇਹ ਅਟਰਨੀ ਜਨਰਲ ਵਿਲੀਅਮ ਬਾਰ, ਉਹ ਵੀ ਟਰੰਪ ਦੇ ਅਪੁਆਇੰਟੀ ਸੀਗੇ। ਜੀ ਇਹ ਦੋਨੋਂ ਸੈਸ਼ਨਸ ਤੇ ਬਾਰ ਨੇ, ਮਤਲਬ ਇਹਨਾਂ ਦਾ ਰੋਲ ਇਹੀ ਸੀਗਾ ਕਿ ਕਿੱਦਾਂ ਇਮੀਗ੍ਰੈਂਟਸ ਨੂੰ ਤੰਗ ਕਰਨਾ, ਕਿੱਦਾਂ ਅਸਾਈਲਮ ਦਾ ਪ੍ਰੋਗਰਾਮ ਰੋਕਣਾ, ਕਿੱਦਾਂ ਇਹਨਾਂ ਨੂੰ ਰੋਕ ਕੇ ਬਾਹਰ ਰੱਖਣਾ, ਫੇਅਰ ਪ੍ਰੋਸੈਸ ਨਹੀਂ ਇਹਨਾਂ ਨੂੰ ਦੇਣਾ ਹੈ ਨਾ। ਤੇ ਇਹ ਜਿਹੜਾ ਕੇਸ ਸੀਗਾ ਇਹ ਵੀ ਇਹਨਾਂ ਨੇ ਇੱਦਾਂ ਹੀ ਚੱਕਿਆ ਕਿ ਅਟਰਨੀ ਜਨਰਲ ਨੇ, ਬਾਰ ਨੇ, ਕਿ ਮੈਂ ਖੁਦ ਇਹਨੂੰ ਰਿਵਿਊ ਕਰੂੰਗਾ, ਦੇਖਦਾ ਕੀ ਆ। ਕੇਸ ਦੇ ਵਿੱਚ ਕੀ ਸੀਗਾ ਕਿ ਮੈਕਸੀਕੋ ਦੇ ਵਿੱਚ ਕਿਸੇ ਦਾ ਲਿਕਰ ਸਟੋਰ ਸੀਗਾ। ਜੀ ਤੇ ਉੱਥੇ ਹੁਣ ਜਿਹੜੇ ਸਾਊਥ ਅਮਰੀਕਾ ਦੇ ਕੇਸ ਹੈ, ਸਾਊਥ ਅਮਰੀਕਾ ਦੇ ਕੇਸ ਪੋਲੀਟੀਕਲ ਓਪੀਨੀਅਨ ਵਾਲੇ ਇੰਨੇ ਕੇਸ ਨਹੀਂ ਹੁੰਦੇ ਜਿੱਦਾਂ ਸਾਡੇ ਮੁਲਕਾਂ 'ਚ ਆਉਂਦੇ ਪੋਲੀਟੀਕਲ ਓਪੀਨੀਅਨ ਵਾਲੇ ਜਾਂ ਰਿਲੀਜੀਅਸ ਓਪੀਨੀਅਨ ਵਾਲੇ, ਮਾਨ ਪਾਰਟੀ ਵਾਲੇ ਜਾਂ ਹੈ ਨਾ ਸਿੱਖ ਦੇ ਜਾਂ ਫਾਰਮਰ ਰਾਈਟਸ ਵਾਲੇ। ਇਹ ਜਿਹੜੇ ਕੇਸ ਹੁੰਦੇ ਨੇ ਇਹਦੇ ਵਿੱਚ ਜਿਹੜਾ ਨੈਕਸਸ ਹੁੰਦਾ ਕਿ ਮਤਲਬ ਬੇਸ ਜਿਹੜਾ ਤੁਹਾਡਾ ਹੈਗਾ ਉਹ ਕਦੀ ਕੁਐਸਚਨ ਨਹੀਂ ਹੁੰਦਾ ਇੰਡੀਅਨ ਕੇਸਿਸ ਦੇ ਵਿੱਚ। ਉਹ ਬੇਸ ਤੁਹਾਡਾ ਸਿੱਧੇ ਸਿੱਧੇ ਬਣਦਾ ਹੀ ਹੈਗਾ। ਜਿਹੜਾ ਇੰਡੀਅਨ ਕੇਸਿਸ ਦੇ ਵਿੱਚ ਜਿਹੜੀ ਚੀਜ਼ ਕੁਐਸਚਨ ਹੁੰਦੀ ਹੈ ਉਹ ਹੁੰਦੀ ਹੈ ਬੰਦਿਆਂ ਦੀ ਕ੍ਰੈਡੀਬਿਲਿਟੀ। ਕਿਉਂਕਿ ਜਿਹੜਾ ਕੋਰਟਸ ਦੇ ਕੋਲ ਸਟੈਟਸ ਹੈ, ਕਾਫੀ ਜ਼ਿਆਦਾ ਲੋਕਾਂ ਦੇ ਬਿਆਨ ਨਹੀਂ ਸਹੀ ਹੁੰਦੇ, ਡੇਟਾ ਇੱਧਰ ਉੱਧਰ ਹੋ ਜਾਂਦੀਆਂ। ਸੋ ਇੰਡੀਅਨ ਜਿਹੜੇ ਕੇਸਿਸ ਹੈਗੇ ਨੇ ਉਹਦੀ ਫਾਊਂਡੇਸ਼ਨ ਬੜੀ ਮਜ਼ਬੂਤ ਹੁੰਦੀ ਹੈ, ਪਰ ਉਹਦੇ ਬਿਆਨ ਜਾਂ ਜਿੱਦਾਂ ਉਹਨੂੰ ਡਿਫਾਈਨ ਕਰਦੇ ਆ ਕਹਾਣੀਆਂ ਫਾਲਤੂ ਦੀਆਂ ਵੱਡੀਆਂ ਵੱਡੀਆਂ ਲਿਖ ਲਿਖ ਕੇ, ਜਿਹੜਾ ਕਿ ਲਾਅ ਦੇ ਐਸਪੈਕਟ ਨੂੰ ਟੱਚ ਨਹੀਂ ਕਰਦੀਆਂ। ਸੋ ਕ੍ਰੈਡੀਬਿਲਿਟੀ ਉਹਨਾਂ ਦੀ ਜ਼ਿਆਦਾ ਕੁਐਸਚਨ ਹੁੰਦੀ ਹੈ ਨਾ। ਜਿਹੜੇ ਸਾਊਥ ਅਮਰੀਕਾ ਦੇ ਕੇਸਿਸ ਸੀਗੇ ਉਹਨਾਂ ਦੇ ਵਿੱਚ ਨੈਕਸਸ ਨਹੀਂ ਹੁੰਦਾ, ਉਹਨਾਂ ਦਾ ਕੋਈ ਪੋਲੀਟੀਕਲ ਜਾਂ ਰਿਲੀਜੀਅਸ ਓਪੀਨੀਅਨ ਨਹੀਂ ਹੈ ਸੱਚ ਆਉਂਦਾ। ਜੀ ਤੇ ਉਹਨਾਂ ਦੀ
ਕਦੀ ਵੀ ਕ੍ਰੈਡੀਬਿਲਿਟੀ ਇਸ਼ੂ ਦੇ ਵਿੱਚ ਨਹੀਂ ਆਉਂਦੀ। ਜ਼ਿਆਦਾਤਰ ਉਹ ਸਾਰੇ ਕ੍ਰੈਡੀਬਲ ਹੁੰਦੇ ਆ। ਉਹਨਾਂ ਦਾ ਜਿਹੜਾ ਮੇਨ ਚੱਕਰ ਆਹੀ ਪੈਂਦਾ ਕਿ ਜਿੱਦਾਂ ਕਿਉਂਕਿ ਲੋਕੀ ਬਹੁਤ ਜ਼ਿਆਦਾ ਪੋਲੀਟਿਕਸ ਬੜੀ ਜ਼ਿਆਦਾ ਉਸ ਚੀਜ਼ ਦੇ ਉੱਤੇ ਸੈਂਟਰਡ ਹੈ, ਤਾਂ ਉਹਦੇ ਵਿੱਚ ਆਹੀ ਪਰਟੀਕੂਲਰ ਸੋਸ਼ਲ ਗਰੁੱਪ ਦੀ ਜਦੋਂ ਕੰਜ਼ਰਵੇਟਿਵ ਗਵਰਨਮੈਂਟ ਆਉਂਦੀ ਹੈ, ਰਿਪਬਲਿਕਨਸ ਆਉਂਦੇ ਨੇ, ਉਦੋਂ ਉਹ ਇੱਦਾਂ ਦਾ ਕੋਈ ਨਾ ਕੋਈ ਪੰਗਾ ਖੜਾ ਕਰਦੇ ਨੇ ਕਿ ਜਿਹਦੇ ਨਾਲ ਉਹਨਾਂ ਦੇ ਰਾਹ 'ਚ ਬੜੀਆਂ ਉਹ ਅੜਚਣਾ ਪਾ ਦਿੰਦੇ ਨੇ। ਸੋ ਅੜਚਨ ਉਹਨਾਂ ਨੇ ਕੀ ਪਾਉਣ ਦੀ ਕੋਸ਼ਿਸ਼ ਕੀਤੀ ਕਿ ਉਹਦਾ ਲਿਕਰ ਸਟੋਰ ਸੀਗਾ ਅਤੇ ਉਹਨੂੰ ਕਾਰਟਲ ਵਾਲੇ ਅਤੇ ਪੁਲਿਸ ਵਾਲੇ ਤੰਗ ਕਰਦੇ ਸੀਗੇ ਠੀਕ ਹੈ। ਫਾਦਰ ਨੂੰ, ਅਤੇ ਪੈਸੇ ਪੂਸੇ ਮੰਗਦੇ ਸੀਗੇ, ਅਤੇ ਉਹਦਾ ਉੱਥੇ ਰਹਿਣਾ ਮੁਸ਼ਕਿਲ ਹੋ ਗਿਆ ਹੈ ਨਾ, ਕਿਉਂਕਿ ਤੁਸੀਂ ਪੈਸੇ ਦੇ ਨਹੀਂ ਸਕਦੇ ਹੋ ਤਾਂ ਤੁਹਾਨੂੰ ਜਾਨੋਂ ਮਾਰ ਸਕਦੇ ਆ। ਉਹਦੀ ਫੈਮਿਲੀ ਜਿੱਦਾਂ ਸਾਰੀ ਆ ਗਈ ਉਰੇ, ਅਤੇ ਜਿਹੜੇ ਉਹਦੇ ਜਵਾਕ ਵਗੈਰਾ ਸੀਗੇ ਉਹਨਾਂ ਨੇ ਇਹ ਕਹਿ ਕੇ ਬਾਰ ਨੇ ਕੇਸ ਡਿਨਾਈ ਕਰਤਾ ਕਿ ਇਹ ਪਰਟੀਕੂਲਰ ਸੋਸ਼ਲ ਗਰੁੱਪ ਨਹੀਂ ਬਣਦਾ। ਬੇਸਿਕਲੀ ਉਹਦੀ ਆਰਗੂਮੈਂਟ ਇਹ ਸੀਗੀ ਕਿ ਜਿਹੜੀ ਨਿਊਕਲੀਅਰ ਫੈਮਿਲੀ ਹੁੰਦੀ ਹੈ, ਨਿਊਕਲੀਅਰ ਫੈਮਿਲੀ ਮਤਲਬ ਜਿਹੜਾ ਤੁਹਾਡਾ ਇਮੀਡੀਏਟ ਹਸਬੈਂਡ ਵਾਈਫ ਅਤੇ ਬੱਚੇ, ਉਹ ਇੱਕ ਸੋਸ਼ਲ ਗਰੁੱਪ ਨੂੰ ਕੁਆਲੀਫਾਈ ਨਹੀਂ ਕਰਦੇ। ਇਸ ਲਈ ਸਾਰੀ ਫੈਮਿਲੀ ਮੈਂਬਰ ਨੂੰ ਯਾਦ ਆਪਣੀ ਆਪਣੀ ਉਹਨਾਂ ਦੀ ਸਟੋਰੀ ਹੋਣੀ ਚਾਹੀਦੀ ਹੈ, ਸਾਰੇ ਸਟੋਰ 'ਤੇ ਥ੍ਰੈਟਰ ਹੋਣੇ ਚਾਹੀਦੇ ਆ, ਜਾਂ ਫਿਰ ਆਪਾਂ ਜੇ ਸਿਰਫ ਇੱਕ ਜਣੇ ਨੂੰ ਨੁਕਸਾਨ ਪਹੁੰਚਿਆ ਫਾਦਰ ਨੂੰ, ਅਤੇ ਬੱਚੇ ਨੂੰ ਉਹਦੇ ਬੇਸ 'ਤੇ ਅਸਾਈਲਮ ਨਹੀਂ ਮਿਲ ਸਕਦਾ ਜੇ ਉਹ ਅਡਲਟ ਹੈਗਾ। ਅਤੇ ਕਿਉਂਕਿ ਜਜਮੈਂਟ ਬੇਸਿਕਲੀ ਉਹਨਾਂ ਦੀ ਸੀਗੀ ਕਿ ਨਿਊਕਲੀਅਰ ਫੈਮਿਲੀ ਐਜ਼ ਅ ਫੈਮਿਲੀ ਯੂਨਿਟ ਤੁਸੀਂ ਸੋਸ਼ਲ ਗਰੁੱਪ ਨਹੀਂ ਕੁਆਲੀਫਾਈ ਕਰ ਸਕਦੇ। ਸੋ ਇਹਦਾ ਕਹਿਣ ਦਾ ਮਤਲਬ ਹੈਗਾ ਕਿ ਹੁਣ ਜੇ ਇਹਨਾਂ ਦੇ ਅਕੋਰਡਿੰਗ ਤਾਂ ਫਿਰ ਇੱਕ ਬੰਦੇ ਨਾਲ ਜੇ ਧੱਕਾ ਹੋ ਗਿਆ ਤਾਂ ਉਹ ਕਹੂਗੇ ਕਿ ਸਿਰਫ ਤੁਹਾਨੂੰ ਇੱਕ ਜਣੇ ਨੂੰ ਅਸਾਈਲਮ ਮਿਲਣਾ, ਜਿਹੜੇ ਉਹਦੇ ਬਾਕੀ ਦੇ ਬੱਚੇ ਉਹਨਾਂ ਨੂੰ ਜੇ ਜਾਨ ਦਾ ਖਤਰਾ ਹੈਗਾ ਭਾਵੇਂ ਉਹਨਾਂ ਨੂੰ ਨਹੀਂ ਆਪਾਂ ਅਸਾਈਲਮ ਦੇਣਾ, ਕਿਉਂਕਿ ਸੋਸ਼ਲ ਗਰੁੱਪ ਮੀਟ ਨਹੀਂ ਹੁੰਦਾ। ਹੁਣ ਭਾਵੇਂ ਐਕਚੁਅਲੀ ਦੇ ਵਿੱਚ ਕਾਰਟਲ ਵਾਲੇ ਬੱਚੇ ਨੂੰ ਫੜ ਕੇ ਮਾਰ ਦੇਵੇ ਉੱਥੇ, ਹੈ ਨਾ। ਸੋ ਜੀ ਹੁਣ ਗਾਰਲੈਂਡ ਨੇ ਕੀ ਕੀਤਾ ਕਿ ਇਹ ਜਿਹੜੇ ਦੋਨੋਂ ਕੇਸ ਸੀਗੇ ਇਹ ਵਾਪਸ ਲੈ ਲਏ। ਇਹ ਵਾਪਸ ਲੈਣ ਦੇ ਨਾਲ ਕੀ ਹੋ ਗਿਆ ਕਿ ਭਾਵੇਂ ਇੰਡੀਆ ਤੋਂ ਜਾਂ ਭਾਵੇਂ ਕਿਤੋਂ ਵੀ ਬੰਦਾ ਜਦੋਂ ਆਉਂਦਾ ਹੈ, ਇੱਕ ਫੈਮਿਲੀ ਮੈਂਬਰ ਨੂੰ ਜੇ ਨੁਕਸਾਨ ਪਹੁੰਚਿਆ ਅਤੇ ਜਿਹੜਾ ਅਡਲਟ ਬੱਚਾ ਵੀ ਹੈਗਾ ਉਹ ਵੀ ਕਹਿ ਸਕਦਾ ਕਿ ਮੇਰੇ ਫਾਦਰ ਦੇ ਨਾਲ ਇੱਦਾਂ ਹੋਇਆ, ਮੈਨੂੰ ਵੀ ਇੱਦਾਂ ਹੋਊਗਾ, ਹੈ ਨਾ। ਇੰਪਿਊਟਿਡ ਪੋਲੀਟੀਕਲ ਓਪੀਨੀਅਨ ਜਾਂ ਇੰਪਿਊਟਿਡ ਰਿਲੀਜੀਅਸ ਓਪੀਨੀਅਨ ਜਾਂ ਫਿਰ ਇੰਪਿਊਟਿਡ ਡੈਮੇਜ, ਬਿਕੋਜ਼ ਤੁਸੀਂ ਇੱਕ ਪਰਟੀਕੂਲਰ ਸੋਸ਼ਲ ਗਰੁੱਪ ਐਜ਼ ਅ ਫੈਮਿਲੀ ਵੀ ਫਾਰਮ ਕਰਦੇ ਹੋ। ਸੋ ਇਹਦੇ ਨਾਲ ਫਿਰ ਲਾਇਰਸ ਦੇ ਕੋਲ, ਕਲਾਇੰਟਸ ਦੇ ਕੋਲ ਕਾਫੀ ਜ਼ਿਆਦਾ ਕੇਸ, ਕਾਫੀ ਜ਼ਿਆਦਾ ਸਕੋਪ ਖੁੱਲ੍ਹ ਜਾਂਦਾ ਬੇਸਿਕਲੀ ਇਹ ਡਿਸੀਜਨਸ ਨਾਲ। ਓਕੇ। ਅਤੇ ਮੈਂ ਅਟਰਨੀ ਟੇਡ ਕਹਿਣਾ ਜੀ ਪੁੱਛਣਾ ਚਾਹੁੰਦਾ ਵੀ ਜਿੱਦਾਂ ਕਿਹਾ ਵੀ ਉਹਨਾਂ ਨੂੰ ਫੇਵਰੇਬਲ ਡਿਸੀਜਨ ਨਹੀਂ ਮਿਲੇ ਉਸ ਪ੍ਰਸ਼ਾਸਨ ਦੇ ਦੌਰਾਨ ਇਹਨਾਂ ਪੋਲਿਸੀਜ਼ ਦੇ ਤਹਿਤ, ਕਿ ਹੁਣ ਉਹਨਾਂ ਨੇ ਇਹ ਵਕੇਟ ਕਰ ਦਿੱਤੀਆਂ ਇਹ ਪੋਲਿਸੀਜ਼, ਕਿ ਉਸ ਦੌਰਾਨ ਜਿਨ੍ਹਾਂ ਨੂੰ ਫੇਵਰੇਬਲ ਡਿਸੀਜਨ ਨਹੀਂ ਮਿਲੇ ਕਿ ਉਹ ਮੁੜ ਦੁਬਾਰਾ ਤਾਂ ਅਦਾਲਤ ਦੇ ਵਿੱਚ ਜਾਂ ਕੋਈ ਅਪੀਲ ਵਗੈਰਾ ਉਹ ਕਰ ਸਕਦੇ ਨੇ? ਹਾਂਜੀ, ਅਪੀਲ ਕਰ ਸਕਦੇ ਨੇ। ਅਪੀਲ ਕਰਨ ਦਾ ਪਰ ਨਾ ਟੈਕਟ ਹੁੰਦਾ ਹੈ, ਡਿਪੈਂਡ ਕਰਦਾ ਤੁਸੀਂ ਕਿਹੜੇ ਜੁਰਿਸਡਿਕਸ਼ਨ ਦੇ ਵਿੱਚ ਹੋ। ਹੁਣ ਜਿੱਦਾਂ ਤੁਹਾਡੇ ਖਿਲਾਫ ਰਿਮੂਵਲ ਲੱਗ ਗਿਆ ਜੇ, ਹੈ ਨਾ, ਤੁਹਾਨੂੰ ਮਤਲਬ ਭੇਜਿਆ ਨਹੀਂ ਅਜੇ, ਤੁਸੀਂ ਅਪੀਲਾਂ ਪੁਲਾਂ 'ਚ ਤੁਰੇ ਫਿਰਦੇ ਹੋ, ਹੈ ਨਾ, ਜੋ ਕਿ ਮੋਸਟ ਲਾਈਕਲੀ ਇਹੀ ਕੇਸ ਹੋਣਾ ਜੇ ਕਿਸੇ ਨੇ ਅਪੀਲ ਲਾਈ ਸੀਗੀ, ਬੋਰਡ ਮੋਰੇ ਪੈਂਡਿੰਗ ਹੈ ਜਾਂ ਸਰਕਿਟ ਕੋਰਟ ਮੋਰੇ ਪੈਂਡਿੰਗ ਹੈ। ਹੁਣ ਜਿਹੜੇ ਉਹਨਾਂ ਦੇ ਵਕੀਲ ਹੈਗੇ ਨੇ ਉਹ ਸਿੱਧੇ ਆਪਣੀ ਮੋਸ਼ਨ ਪਾ ਸਕਦੇ ਨੇ ਕਿ ਨਵੀਂ ਇਹ ਰੂਲਿੰਗ ਆਈ ਹੈ ਗਾਰਲੈਂਡ ਦੀ, ਅਤੇ ਉਹਨਾਂ ਨੇ ਕਿਹਾ ਕਿ ਇਹ ਦੋ ਅਪਲਾਈ ਨਹੀਂ ਹੁੰਦੇ, ਇਸ ਲਈ ਥੱਲੇ ਵਾਲਾ ਡਿਸੀਜਨ ਗਲਤ ਹੈਗਾ, ਅਤੇ ਉਹ ਸਰਕਿਟ ਕੋਰਟ ਨੂੰ ਰਿਕੁਐਸਟ ਕਰ ਸਕਦੇ ਆ ਕਿ ਤੁਸੀਂ ਸਿੱਧੇ ਵਾਪਸ ਥੱਲੇ ਇਮੀਗ੍ਰੇਸ਼ਨ ਕੋਰਟ ਮੋਰੇ ਭੇਜ ਦਿਓ। ਜਿਹਨਾਂ ਦਾ ਮੰਨ ਲਓ ਕਲੀਨ ਹੀ ਡਿਨਾਈ ਕਰਤਾ, ਸਰਕਿਟ ਕੋਰਟ ਵਗੈਰਾ ਉਹਨਾਂ ਨੇ ਡਿਨਾਈ ਕਰ ਦਿੱਤਾ, ਜਾਂ ਉਹਨਾਂ ਨੇ ਅਪੀਲ ਫਾਈਲ ਨਹੀਂ ਕੀਤੀ ਸੀਗੀ, ਉਹਨਾਂ ਨੂੰ ਮੋਸ਼ਨ ਟੂ ਰੀਓਪਨ ਕਰਨੀ ਪੈਣੀ ਹੈ, ਹੈ ਨਾ। ਅਤੇ ਮੋਸ਼ਨ ਟੂ ਰੀਓਪਨ ਦੇ ਵਿੱਚ ਇੱਕ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਡੀ ਨੋਵੋ ਜੁਰਿਸਡਿਕਸ਼ਨ ਹੁੰਦਾ ਹੈ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦਾ। ਜਦੋਂ ਕੋਈ ਇੱਦਾਂ ਦੇ ਲੀਗਲ ਫੈਕਟ ਜਾਂ ਲੀਗਲ ਐਨਾਲਿਸਿਸ ਜਦੋਂ ਕੁਐਸਚਨ ਦੇ ਵਿੱਚ ਹੁੰਦਾ ਹੈ, ਅਤੇ ਫਿਰ ਬੋਰਡ ਦੇ ਕੋਲ ਇੱਕ ਓਰੀਜਨਲ ਜੁਰਿਸਡਿਕਸ਼ਨ ਬਣਦਾ ਹੈ, ਤੁਸੀਂ ਉਹਨੂੰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਮੋਸ਼ਨ ਟੂ ਰੀਓਪਨ ਫਾਈਲ ਕਰ ਸਕਦੇ ਹੋ। ਅਤੇ ਬੋਰਡ ਆਫ ਇਮੀਗ੍ਰੇਸ਼ਨ ਜੇ ਉਹਨੂੰ ਰੀਓਪਨ ਕਰ ਦੇਵੇ ਤਾਂ ਫਿਰ ਉਹ ਥੱਲੇ ਵਾਪਸ ਜੱਜ ਵੱਲ ਰਿਮਾਂਡ ਕਰ ਸਕਦਾ। ਓਕੇ, ਚਲੋ। ਸੋ ਇਹਦੇ ਵਿੱਚ ਇਹਦੇ ਵਿੱਚ ਹੁਣ ਕੀ ਹੈ ਕਿ ਆਪਾਂ ਪੋਲੀਟਿਕਸ ਦੀ ਕਾਫੀ ਗੱਲ ਕਰਦੇ ਹਾਂ ਨਾ, ਕਿ ਡੈਮੋਕ੍ਰੇਟਸ, ਰਿਪਬਲਿਕਨਸ, ਹਰੇਕ ਦਾ ਆਪਣਾ ਆਪਣਾ ਏਜੰਡਾ ਹੁੰਦਾ। ਪਹਿਲਾਂ ਵੀ ਆਪਾਂ ਕਿਹਾ ਸੀਗਾ ਕਿ ਹੁਣ ਮੇਰਾ ਪਰਸਪੈਕਟਿਵ ਐਜ਼ ਅ ਇਮੀਗ੍ਰੇਸ਼ਨ ਲਾਇਰ ਦਾ ਹੀ ਹੈਗਾ। ਜਿਹੜੇ ਸਾਡੇ ਸੁਣਨ ਵਾਲੇ ਆ ਉਹ ਵੀ ਸਾਰੇ ਇਮੀਗ੍ਰੈਂਟਸ ਨੇ, ਇਮੀਗ੍ਰੈਂਟਸ ਦੀ ਸਾਈਡ ਲੈਣੀ ਹੈ ਨਾ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਇਮੀਗ੍ਰੈਂਟਸ ਨੂੰ ਕਿੱਥੋਂ ਬੈਨੀਫਿਟ ਮਿਲਦਾ? ਜਦੋਂ ਇੱਕ ਕੰਜ਼ਰਵੇਟਿਵ ਗਵਰਨਮੈਂਟ ਆ ਜਾਂਦੀ ਹੈ, ਉਹ ਕੀ ਕਰਦੀ ਹੈ ਕਿ ਆਪਣੀ ਜਿਹੜੀ ਉਹਨਾਂ ਦੀ ਪੋਲੀਟੀਕਲ ਲਾਈਨਸ ਇੱਦਾਂ ਦੀਆਂ, ਉਹਨਾਂ ਦਾ ਏਜੰਡਾ ਇਹ ਹੁੰਦਾ ਕਿ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰਕੇ ਉਹਨਾਂ ਨੂੰ ਵੋਟਿੰਗ ਜ਼ਿਆਦਾ ਮਿਲਦੀ ਹੈ। ਹੁਣ ਜੇ ਭਾਵੇਂ ਕੇਸ ਖੁੱਲ੍ਹ ਵੀ ਜਾਂਦੇ, ਮੰਨ ਲਓ ਥੱਲੇ ਇਮੀਗ੍ਰੇਸ਼ਨ ਕੋਰਟ ਕੋਲ ਚਲ ਗਏ, ਅਗਲੀ ਵਾਰੀ ਫਿਰ ਕੰਜ਼ਰਵੇਟਿਵ ਸਰਕਾਰ ਆਉਂਦੀ ਹੈ, ਉਹ ਫਿਰ ਦੁਬਾਰਾ ਇੱਦਾਂ ਦੀ ਆਪਣੀ ਇੰਟਰਪ੍ਰੀਟੇਸ਼ਨ ਦੇ ਸਕਦੀ ਹੈ। ਸੋ ਉਹਦੇ ਵਿੱਚ ਸਭ ਤੋਂ ਜ਼ਿਆਦਾ ਕਿਸਮਤ ਤੁਹਾਡੀ ਇਹ ਹੈ ਕਿ ਕਿਹੜੀ ਸਰਕਾਰ ਚੱਲ ਰਹੀ ਹੈ, ਕਿੱਦਾਂ ਦੇ ਉਹਦੇ ਡਿਸੀਜਨਸ ਹੈ, ਉਹਦਾ ਕਾਫੀ ਜ਼ਿਆਦਾ ਫਰਕ ਪੈ ਸਕਦਾ ਕੇਸਾਂ ਦੇ ਉੱਤੇ। ਜੀ ਬੇਸਿਕਲੀ ਇਸ ਚੀਜ਼ ਦਾ ਅਸਰ ਜਿਹੜਾ ਰਹਿੰਦਾ ਆ। ਅਤੇ ਇਹ ਪੋਲਿਸੀ ਜਿਹੜੀ ਆ ਹੁਣ ਚੇਂਜ ਹੋਣ ਦੇ ਨਾਲ ਇਹਨਾਂ ਨੇ ਜਿਹੜੇ ਰੂਲਸ ਵਕੇਟ ਕੀਤੇ ਆ, ਜਿਹੜੇ ਆਪਣੀ ਕਹਿ ਲਓ ਵੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਵੀ ਇਸ ਦੇ ਤਹਿਤ ਮੇ ਬੀ ਆਉਂਦੇ ਆ ਜਾਂ ਆ ਰਹੇ ਹੋਣ,
ਉਹਨਾਂ ਨੂੰ ਕੀ ਅਸਰ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਰਹਿਣ ਵਾਲਾ ਹੈ? ਪਹਿਲਾਂ ਤਾਂ ਇਹ ਹੈਗਾ ਕਿ ਮੈਂ ਜਿੰਨੇ ਵੀ ਸੀਗੇ ਮੈਂ ਦੇਖਿਆ ਨਹੀਂ ਕਦੀ ਕਿਸੇ ਨੇ ਡੋਮੈਸਟਿਕ ਵਾਇਲੈਂਸ ਦਾ ਕੇਸ ਫਾਈਲ ਕੀਤਾ ਹੋਊਗਾ। ਜਿਹੜਾ ਆ ਗਿਆ ਬਜ਼ੁਰਗ ਬੰਦਾ ਆ ਗਿਆ 75 ਸਾਲ ਦਾ, ਮਾਨ ਪਾਰਟੀ, ਯੰਗ ਬੰਦਾ ਆ ਗਿਆ, ਮਾਨ ਪਾਰਟੀ। ਸੋ ਪਹਿਲਾਂ ਤਾਂ ਇਹ ਹੈਗਾ ਕਿ ਜਦੋਂ ਤੁਸੀਂ ਇਨੀਸ਼ੀਅਲ ਕੰਸਲਟੇਸ਼ਨ ਕਰਦੇ ਹੋ ਤੁਸੀਂ ਆਪਣੇ ਸਾਰੇ ਫੈਕਟਰ ਦੱਸੋ ਹੈ ਨਾ, ਸਪੈਸ਼ਲੀ ਜੇ ਤੁਸੀਂ ਵੂਮਨ ਹੋ, ਤੁਸੀਂ ਆਪਣਾ ਪੂਰਾ ਐਕਸਪਲੇਨ ਕਰੋ ਕਿ ਕਿੱਦਾਂ ਦੇ ਹਾਊਸ ਹੋਲਡ 'ਚ ਤੁਸੀਂ ਸੀਗੇ, ਪੈਟਰੀਆਰਚਲ ਸਟਰਕਚਰ ਕੀ ਸੀਗਾ, ਤੁਹਾਨੂੰ ਕੀ ਹੱਕ ਸੀਗੇ ਕੀ ਹੱਕ ਨਹੀਂ ਸੀਗੇ। ਹੋ ਸਕਦਾ ਕਿ ਤੁਸੀਂ ਇੱਕ ਤੋਂ ਵੱਧ ਗਰਾਊਂਡ ਦੇ ਉੱਤੇ ਤੁਸੀਂ ਐਲੀਜੀਬਲ ਹੋ ਜਾਓ ਹੈ ਨਾ, ਅਤੇ ਉਹ ਜਿਹੜੇ ਕੇਸਿਸ ਜੀ। ਆ ਉਹ ਪ੍ਰੂਵ ਕਰਨੇ ਵੀ ਤੁਹਾਡੇ ਲਈ ਸੌਖੇ ਹੋ ਸਕਦੇ ਨੇ ਹੈ ਨਾ। ਹੂੰ। ਅਤੇ ਤੁਸੀਂ ਥੋੜ੍ਹਾ ਜਿਹਾ ਓਪਨ ਮਾਈਂਡਡ ਰਹੋ। ਜਿਹੜੇ ਨਵੇਂ ਕੇਸ ਹੈ, ਡਿਸੀਜਨ ਆਪਾਂ ਜਿਹੜੇ ਡਿਸਕਸ ਕਰਦੇ ਹਾਂ, ਇਹਨੂੰ ਸੁਣੋ, ਦੇਖੋ ਕੀ ਹੋ ਰਿਹਾ, ਪੋਲੀਟਿਕਸ ਕਿੱਧਰ ਨੂੰ ਜਾਂਦੀ ਹੈ, ਕਿੱਦਾਂ ਕੇਸਾਂ ਦੇ ਫੈਸਲੇ ਆਉਂਦੇ ਨੇ। ਫਿਰ ਉਹਦੇ ਹਿਸਾਬ ਨਾਲ ਜੇ ਤੁਹਾਡਾ ਇੱਕ ਜੈਨੂਇਨ ਕੇਸ ਬਣਦਾ ਤੁਸੀਂ ਉਹ ਕੇਸ ਲਾਓ, ਅਤੇ ਐਵੇਂ ਕਿਸੇ ਦੇ ਆਖੇ ਲੱਗ ਕੇ ਪੁੱਠੀ ਸਿੱਧੀ ਕਹਾਣੀ ਲਾ ਕੇ ਕੰਮ ਨਾ ਆਪਣਾ ਖਰਾਬ ਕਰੋ। ਜੀ ਜੀ। ਅਤੇ ਇਸ ਦੇ ਉੱਤੇ USCIS ਦੀ ਕੀ ਪੋਜੀਸ਼ਨ ਹੈਗੀ ਹੈ, ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਇਹ ਦੋ ਫੈਸਲੇ ਆ? ਹੁਣ ਦੇਖੋ ਆਹੀ ਜਿੱਦਾਂ ਨਾ ਸਰਕਾਰ ਦੂਜੀ ਆ ਗਈ, ਉਹਨਾਂ ਨੇ ਆਪਣੇ ਆਪਣੇ ਬੰਦੇ ਲਾਤੇ, ਕੋਈ ਡਾਇਰੈਕਟਰ ਬਣ ਗਿਆ, ਕੋਈ ਅਟਰਨੀ ਜਨਰਲ ਬਣ ਗਿਆ, ਅਤੇ ਉਹਨਾਂ ਨੇ ਫਿਰ ਆਪਣਾ ਰਵੱਈਆ ਜਿੱਦਾਂ ਉੱਪਰੋਂ ਦੀ ਜਿਹੜੇ ਹਾਕਮਾਂ ਨੇ ਇੱਦਾਂ ਦਾ ਖਿੱਚਣਾ ਕਿ ਥੱਲੇ ਸਾਰੇ ਜਿਹੜੇ ਇੰਪਲੋਈ ਉਹਨਾਂ ਨੇ ਉਹਨੂੰ ਫੋਰਸ ਕਰਨਾ ਕਿ ਤੁਸੀਂ ਡਿਨਾਈ ਕਰੋ, ਡਿਲੇ ਕਰੋ ਉਹਨਾਂ ਦੇ ਵਰਕ ਪਰਮਿਟ, ਅਸਾਲਮ ਦੀ ਐਪਲੀਕੇਸ਼ਨ ਰਿਜੈਕਟ ਕਰੋ ਹੈ ਨਾ, ਫੀਸਾਂ ਦਾ ਕਨਫਿਊਜ਼ਨ ਕ੍ਰੀਏਟ ਕਰੋ ਕਿ ਜ਼ਿਆਦਾ ਲਾਤੀ ਤਾਂ ਵਾਪਸ, ਘੱਟ ਲਾਤੀ ਤਾਂ ਵਾਪਸ। ਹੁਣ ਜਿਹੜੀ ਇਹ ਵਾਲੀ ਜਦੋਂ ਟਰੰਪ ਦੇ ਵਾਰੀ ਜਦੋਂ USCIS ਸੀਗੀ, ਆਪਾਂ ਜਦੋਂ ਸੁਪਰੀਮ ਕੋਰਟ ਦੇ ਡਿਸੀਜਨ ਦੀ ਗੱਲ ਕੀਤੀ ਸੀਗੀ, USCIS ਨੇ ਸੁਪਰੀਮ ਕੋਰਟ ਦੇ ਡਿਸੀਜਨ ਦੇ ਉੱਤੇ ਵੀ ਕਮੈਂਟ ਮਾਰਤਾ ਸੀਗਾ, ਅਜੇ ਕਿ ਉਹਨਾਂ ਦੀ ਇੰਨੀ ਹੈਸੀਅਤ ਨਹੀਂ ਸੀਗੀ ਕਿ ਕੰਟਰੀ ਦੇ ਸਭ ਤੋਂ ਵੱਡੇ ਕੋਰਟ ਬਾਰੇ ਤੁਸੀਂ ਬੋਲ ਸਕਦੇ ਹੋ। ਉਹਨਾਂ ਨੇ ਉਹਦਾ ਵੀ ਕਮੈਂਟ ਦਿੱਤਾ ਸੀਗਾ ਕਿ ਅਸੀਂ ਡਿਸਅਪੁਆਇੰਟਡ ਹੈਗੇ ਹਾਂ ਹੈ ਨਾ। ਜੀ ਜੀ ਜੀ। ਅਤੇ ਜਿਹੜੀ ਹੁਣ USCIS ਉਹਨੇ ਕਿਹਾ ਕਿ ਆਪਾਂ ਬੜੀ ਤਾਰੀਫ ਕਰਦੇ ਹਾਂ ਇਸ ਅਟਰਨੀ ਜਨਰਲ ਦੀ ਕਿ ਇਹਨੇ ਇਹ ਵਾਲੇ ਦੋ ਜਿਹੜੇ ਡਿਸੀਜਨ ਸੀਗੇ ਇਹ ਵਾਪਸ ਲੈ ਲਏ, ਕਿਉਂਕਿ ਜਿਹੜੇ ਲੋਕ ਵਾਇਲੈਂਸ ਫਲੀ ਕਰਕੇ ਆਉਂਦੇ ਨੇ, ਭਾਵੇਂ ਉਹਨਾਂ ਦੇ ਡੋਮੈਸਟਿਕ ਪਾਰਟਨਰ ਤੋਂ ਹੋਵੇ, ਭਾਵੇਂ ਫੈਮਿਲੀ ਰਿਲੇਸ਼ਨਸ਼ਿਪ ਤੋਂ ਹੋਵੇ, ਜਾਂ ਕਾਰਟਲ ਤੋਂ ਜਾਂ ਪੁਲਿਸ ਤੋਂ ਜਾਂ ਕਿਸੇ ਹੋਮ ਕੰਟਰੀ ਤੋਂ ਹੋਵੇ, ਉਹ ਬੜੀ ਇੱਥੇ ਇੱਕ ਉਮੀਦ ਲੈ ਕੇ ਆਉਂਦੇ ਆ। ਅਤੇ ਜਿਹੜਾ ਸਾਡੀ ਯੂਨਾਈਟਿਡ ਸਟੇਟਸ ਇੱਕ ਕੰਟਰੀ ਹੈ, ਇਹ ਦੁਨੀਆ ਦੇ ਵਿੱਚ ਇਸ ਕਰਕੇ ਜਾਣੀ ਜਾਂਦੀ ਸੀਗੀ ਕਿ ਇੱਕ ਬੜੀ ਹਿਊਮੈਨਿਟੇਰੀਅਨ ਬੇਸਿਸ 'ਤੇ ਚੱਲਦੀ ਹੈ। ਇੱਥੇ ਫੇਅਰ ਫੈਸਲਾ ਹੁੰਦਾ, ਲੋਕ ਬਿਨਾਂ ਡਰੇ ਇੱਥੇ ਆ ਸਕਦੇ ਆ। ਪਰ ਜਿਹੜੀ ਪਿਛਲੀ ਸਰਕਾਰ ਸੀਗੀ ਉਹਨੇ ਲੋਕਾਂ ਨੂੰ ਇੱਦਾਂ ਦਾ ਡਰਾਇਆ ਕਿ ਲੋਕ ਇੱਥੇ ਆਉਣਾ ਹੀ ਬੰਦ ਹੋ ਗਏ ਸੀਗੇ। ਸੋ ਬੇਸਿਕਲੀ ਇਹ ਕਹਿੰਦੇ ਕਿ ਜਿਹੜੀ USCIS ਵੀ ਉਹ ਹੈਗੀ ਹੈ, ਉਹ ਇਸ ਡਿਸੀਜਨ ਨੂੰ ਬਹੁਤ ਜ਼ਿਆਦਾ ਵੈਲਕਮ ਕਰਦੀ ਹੈ, ਕਿਉਂਕਿ ਇਹ ਸਾਡੇ ਨੇਸ਼ਨ ਦੀ ਹਾਈਐਸਟ ਵੈਲਿਊ ਪੋਰਟਰੇ ਕਰਦਾ ਹੈ, ਅਤੇ ਸਾਡੀ ਜਿਹੜੀ ਲੀਗਲ ਇਮੀਗ੍ਰੇਸ਼ਨ ਹੈਗੀ ਆ ਉਹਨੂੰ ਵੀ ਐਕਸਪੈਂਡ ਕਰਦਾ ਹੈ, ਅਤੇ ਸਾਡੀ ਜਿਹੜੇ ਹਿਊਮੈਨਿਟੇਰੀਅਨ ਪ੍ਰੋਗਰਾਮ ਹੈਗੇ ਨੇ, ਅਸਾਲਮ ਵਗੈਰਾ ਸਾਰੇ ਪ੍ਰੋਟੈਕਸ਼ਨ ਵਾਲੇ ਪ੍ਰੋਗਰਾਮ, ਉਹਨੂੰ ਵੀ ਬਹੁਤ ਜ਼ਿਆਦਾ ਐਕਸਪੈਂਡ ਕਰਦਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬਾਈਡਨ ਦੇ ਥੱਲੇ, ਅਤੇ ਤੁਸੀਂ ਅੱਗੇ ਅੱਜ ਦੀਆਂ ਹੋਰ ਖਬਰਾਂ ਵੀ ਤੁਸੀਂ ਸੁਣੋਗੇ ਕਿ ਇਹਦੇ ਨਾਲ ਨਾਲ ਕੀ ਹੋਇਆ ਕਿ USCIS ਦਾ ਰਵੱਈਆ ਵੀ ਸਰਕਾਰ ਦੇ ਨਾਲ ਕਿੱਦਾਂ ਚੇਂਜ ਹੋ ਜਾਂਦਾ। ਜੀ ਬਿਲਕੁਲ। ਸੋ ਬਿਲਕੁਲ ਇਟ ਕਮਸ ਫਰੋਮ ਦਾ ਟੋਪ। ਜੇ ਟੋਪ 'ਤੇ ਜਿੱਦਾਂ ਦਾ ਹੋਣਾ, ਜੇ ਸਖਤੀ ਹੈ ਤਾਂ ਥੱਲੇ ਤੱਕ ਸਖਤੀ ਦਿਖਦੀ ਆ, ਜੇ ਉੱਤੇ ਨਰਮੀ ਆ ਤਾਂ ਫਿਰ ਥੱਲੇ ਤਾਂ ਹੀ ਨਰਮੀ ਜਿਹੜੀ ਦਿਸਦੀ ਆ। ਸੋ USCIS ਦੀ ਆਪਾਂ ਗੱਲ ਕਰਦੇ ਜਾਈਏ, ਇਹਨਾਂ ਨੇ ਵੀਜ਼ਾ ਦੇ ਵਰਕ ਪਰਮਿਟ ਨੂੰ ਲੈ ਕੇ ਵੀ ਕੁਛ ਪਾਲਿਸੀਜ਼ ਦੇ ਵਿੱਚ ਚੇਂਜਿਸ ਕੀਤੀਆਂ, ਨਵੀਆਂ ਪਾਲਿਸੀਜ਼ ਇਸ਼ੂ ਕੀਤੀਆਂ। ਕੀ ਜਿਹੜੀਆਂ ਇਸ ਦੇ ਵਿੱਚ ਹੈਗਾ ਹੈ ਜੀ ਹੁਣ? ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਨੇ ਵੀ ਵੀਜ਼ਾ ਫਾਈਲ ਕੀਤਾ, ਆਪਣਾ ਜਾ ਕੇ ਮੇਕ ਸ਼ੋਰ ਕਰੋ ਆਪਣੇ ਆਪਣੇ ਅਟਰਨੀ ਤੋਂ, ਆਪਣੇ ਆਪਣੇ ਪੈਰਾਲੀਗਲ ਤੋਂ, ਕਿ ਉਹਨਾਂ ਨੇ ਵਰਕ ਪਰਮਿਟ ਫਾਈਲ ਕੀਤਾ ਸੀਗਾ ਉਦੋਂ ਹੈ ਨਾ। ਆਪਣੇ ਆਪ ਨਹੀਂ ਤੁਹਾਨੂੰ ਫਾਈਲ ਕਰਨਾ ਪੈਂਦਾ ਵੀਜ਼ੇ ਦੇ ਨਾਲ। ਅਤੇ ਉਹ ਵਰਕ ਪਰਮਿਟ ਦਾ ਤੁਹਾਨੂੰ ਕਿੱਦਾਂ ਪਤਾ ਲੱਗੂਗਾ? ਤੁਸੀਂ ਉਹਨਾਂ ਕੋਲ ਆਪਣਾ 765 ਦਾ ਰਿਸੀਟ ਨੋਟਿਸ ਮੰਗੋ। ਜੇ ਤੁਹਾਡੇ ਕੋਲ ਰਿਸੀਟ ਨੋਟਿਸ ਹੈਗਾ ਤਾਂ ਤੁਸੀਂ ਵਰਕ ਪਰਮਿਟ ਫਾਈਲ ਕੀਤਾ, ਨਹੀਂ ਤਾਂ ਤੁਸੀਂ ਨਹੀਂ ਕੀਤਾ। ਸੋ ਹੁਣ ਇਮੀਗ੍ਰੇਸ਼ਨ ਨੇ ਪਹਿਲੀ ਇਹਨਾਂ ਦੀ ਪਾਲਿਸੀ ਕੀ ਸੀਗੀ ਕਿ ਹੁਣ ਵੀਜ਼ਾ ਦਾ ਦੱਸਦੇ ਫਟਾਫਟ ਕਿ ਆਪਾਂ ਡਿਸਕਸ ਵੀ ਵੈਸੇ ਕੀਤਾ ਕਿ ਇਹ ਇੱਦਾਂ ਦਾ ਵੀਜ਼ਾ ਜਦੋਂ ਕੋਈ ਕ੍ਰਿਮੀਨਲ ਐਕਟੀਵਿਟੀ ਦਾ ਸ਼ਿਕਾਰ ਹੁੰਦਾ ਹੈ ਨਾ, ਸਟੋਰ 'ਤੇ ਕੰਮ ਕਰਦੇ, ਕਿਸੇ ਨੂੰ ਆਰਮਡ ਰੋਬਰੀ ਹੋ ਗਈ, ਕਿਸੇ ਨੂੰ ਗਲੀ 'ਚ ਕੁੱਟ ਪੈ ਗਈ ਹੈ ਨਾ, ਸਡਨ ਤਰੀਕਿਆਂ ਦੇ ਕ੍ਰਾਈਮ ਜਿਹੜੇ ਹੈਗੇ ਨੇ, ਸੀਰੀਅਸ ਕ੍ਰਾਈਮ, ਫੈਲਨੀਜ਼, ਆਰਮਡ ਰੋਬਰੀਜ਼ ਵਗੈਰਾ, ਫਾਲਸ ਇੰਪ੍ਰਿਜ਼ਨਮੈਂਟ, ਰੋਕ ਕੇ ਰੱਖਿਆ, ਬੰਨ੍ਹ ਕੇ ਰੱਖਿਆ, ਘਰੋਂ ਬਾਹਰ ਨਹੀਂ ਜਾਣ ਦਿੱਤਾ, ਉਹ ਵੀਜ਼ੇ ਦੇ ਕ੍ਰਾਈਮ ਲਈ ਐਲੀਜੀਬਲ ਹੁੰਦੇ ਨੇ। ਸਾਲ ਦੇ 10,000 ਵੀਜ਼ੇ ਮਿਲਦੇ ਨੇ। ਇਹ ਵੀਜ਼ੇ ਨੂੰ ਮਿਲਣ ਨੂੰ 5 ਤੋਂ 7 ਸਾਲ ਲੱਗ ਜਾਂਦੇ ਨੇ। ਜਦੋਂ ਤੁਹਾਨੂੰ ਇਹ ਵੀਜ਼ਾ ਮਿਲਦਾ 3 ਸਾਲ ਬਾਅਦ ਤੁਸੀਂ ਗ੍ਰੀਨ ਕਾਰਡ ਲਈ ਡਾਇਰੈਕਟ ਅਪਲਾਈ ਕਰ ਸਕਦੇ ਹੋ। ਸੋ ਇਹਦੇ ਵਿੱਚ ਮੈਟਰ ਨਹੀਂ ਕਰਦਾ ਤੁਸੀਂ 2 ਨੰਬਰ 'ਚ ਆਏ ਹੋ, 1 ਨੰਬਰ 'ਚ ਆਏ ਹੋ, ਅਸਾਲਮ ਆਫਿਸ ਮੋਰੇ ਹੋ, ਕਿੱਥੇ ਹੋ ਹੈ ਨਾ। ਸੋ ਕਾਫੀ ਸਟਰੋਂਗ ਵੀਜ਼ਾ। ਇਹਦਾ ਪਰਪਸ ਸਿਰਫ ਇਹ ਸੀਗਾ ਕਿ ਤੁਸੀਂ ਡਰੋ ਨਾ, ਅੱਗੇ ਆ ਕੇ ਪੁਲਿਸ ਦੀ ਮਦਦ ਕਰੋ, ਤਾਂ ਕਰਕੇ ਵੀਜ਼ਾ ਮਿਲਦਾ। ਅਤੇ ਹੁਣ ਇਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਸੀਗੀ ਕਿ ਜਦੋਂ ਵਰਕ ਪਰਮਿਟ 'ਤੇ ਤੁਸੀਂ ਉਹ ਫਾਈਲ ਕਰਦੇ ਸੀਗੇ, ਵੀਜ਼ੇ ਦਾ ਉਹ ਡੈਫੀਨੇਸ਼ਨ ਉਹਨੂੰ ਅਪਰੂਵ ਕਰਦੇ ਕਰਦੇ ਉਹ 5 ਸਾਲ ਲਾ ਦਿੰਦੇ ਸੀਗੇ, ਅਤੇ ਜਿਹੜਾ ਵਰਕ ਪਰਮਿਟ ਸੀਗਾ ਉਹ ਤੁਹਾਡਾ 5-6 ਸਾਲ ਤੱਕ ਆਉਂਦਾ ਸੀਗਾ ਵੀਜ਼ੇ ਵਾਲਾ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਂ ਇਹਨੂੰ ਹੋਰ ਵੀ ਜ਼ਿਆਦਾ ਡਿਲੇ ਕਰਤਾ ਸੀਗਾ। ਹੁਣ ਜਿਹੜੀ ਆਹ ਵਾਲੀ ਸਰਕਾਰ ਆ ਇਹ ਸਾਹਮਣੇ ਆਈ ਹੈ, ਇਹ ਕਹਿੰਦੇ ਕਿ ਇਹ ਬਹੁਤ ਜ਼ਿਆਦਾ ਹਾਰਡਸ਼ਿਪ ਆ। ਜਿੰਨੇ ਵੀ ਵੀਜ਼ੇ ਵਾਲੇ ਕੇਸ ਹੈਗੇ ਆ ਉਹਦਾ ਆਪਾਂ ਇੱਕ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਕਰਾਂਗੇ ਕਿ ਇਹ ਵੀਜ਼ਾ ਜੈਨੂਇਨ ਹੈ ਕਿ ਸਿਰਫ ਇਹ ਇਹਨਾਂ ਨੇ
ਸਿੰਪਲੀ ਫਾਈਲ ਕਰਨ ਲਈ ਫਾਈਲ ਕੀਤਾ ਹੈ। ਜੇ ਤੁਹਾਡਾ ਵਾਕਈ ਤੁਹਾਡੇ ਕੋਲ ਪੁਲਿਸ ਦੀ ਸਰਟੀਫਿਕੇਸ਼ਨ ਰਿਪੋਰਟ ਹੈਗੀ ਹੈ ਅਤੇ ਕ੍ਰਾਈਮ ਤੁਹਾਡਾ ਵਾਕਈ ਸੀਰੀਅਸ ਸੀਗਾ, ਅਤੇ ਉਹ ਕਹਿੰਦੇ ਆ ਕਿ ਤੁਹਾਨੂੰ 5 ਸਾਲ ਯੂ ਵੀਜ਼ੇ ਦੇ ਵਰਕ ਪਰਮਿਟ ਦੀ ਵੇਟ ਕਰਨ ਦੀ ਲੋੜ ਨਹੀਂ, ਆਪਾਂ ਤੁਹਾਡਾ ਉਹ ਜਿਹੜਾ ਵਰਕ ਪਰਮਿਟ ਹੈ ਛੇਤੀ ਸਾਲ 1.5 ਸਾਲ ਦੇ ਅੰਦਰ ਆਪਾਂ ਤੁਹਾਡਾ ਅਪਰੂਵ ਕਰ ਦਾਂਗੇ। ਵਾਓ। ਸੋ ਜਿਹੜੇ ਇਹਨਾਂ ਨੇ ਹੁਣ ਆਪਣੇ ਨੰਬਰ ਕੈਲਕੂਲੇਟ ਕੀਤੇ ਨੇ ਇਸ ਪ੍ਰੋਗਰਾਮ ਦੇ, ਇਸ ਪਾਲਿਸੀ ਚੇਂਜ ਕਰਕੇ 2,70,000 ਵਰਕ ਪਰਮਿਟਸ ਇਹਨਾਂ ਨੇ ਅਗਲੇ ਆਉਣ ਵਾਲੇ ਮਹੀਨਿਆਂ 'ਚ ਡਿਸਟਰੀਬਿਊਟ ਕਰਨੇ ਨੇ। ਸੋ ਤੁਸੀਂ ਮੇਕ ਸ਼ੋਰ ਕਰੋ ਕਿ ਇਹ ਜਿਹੜਾ ਜਿਨ੍ਹਾਂ ਨੇ ਵੀ ਤੁਹਾਡਾ ਯੂ ਵੀਜ਼ਾ ਦਾ ਕੇਸ ਫਾਈਲ ਕੀਤਾ ਹੈ, ਤੁਹਾਡੇ ਕੋਲ 765 ਦਾ ਰਿਸੀਟ ਨੋਟਿਸ ਹੋਣਾ ਚਾਹੀਦਾ। ਜੀ ਜੀ। ਸੋ ਆਪਣੇ ਬਹੁਤ ਸਾਰੇ ਲੋਕ ਜਿਹੜੇ ਯੂ ਵੀਜ਼ੇ ਦੇ ਅੰਡਰ ਜਿਹੜੇ ਉਹ ਆ ਜਾਂਦੇ ਆ। ਸੋ ਡੈਫੀਨੇਟਲੀ ਮੇਕ ਸ਼ੋਰ ਜਿਹੜਾ ਉਹ ਤੁਸੀਂ ਆਪੋ ਆਪਣੇ ਜਿਹੜਾ ਕਰੋ, ਜਿਨ੍ਹਾਂ ਥਰੂ ਵੀ ਜਿਹੜਾ ਉਹ ਤੁਸੀਂ ਕਰਵਾਇਆ ਆ। ਅਤੇ ਇੱਕ ਵਾਰੀ ਫਿਰ ਦੱਸ ਜਾਈਏ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਸਕਾਂਗੇ। ਇਸ ਚੀਜ਼ ਦੇ ਲਈ ਅਸੀਂ ਮਾਫੀ ਮੰਗਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਆਪਾਂ ਜ਼ਰੂਰ ਫਿਰ ਜਿਹੜੀਆਂ ਉਹ ਲਵਾਂਗੇ। ਸੋ ਉੱਦਾਂ ਅਮੂਮਨ ਯੂ ਵੀਜ਼ੇ ਦੇ ਵਿੱਚ ਟਿਰਕੀ ਨਾ ਜੀ ਕਈ ਸਾਲ ਬਾਅਦ ਜਾ ਕੇ ਨੰਬਰ ਆਉਂਦਾ, ਪਰ ਇਹਦੇ ਵਿੱਚ ਇਹ ਵੀ ਵਰਕ ਪਰਮਿਟ ਤੁਹਾਨੂੰ ਜਲਦੀ ਮਿਲੂਗਾ, ਕੇਸ ਨੂੰ ਤਾਂ ਉਨਾ ਹੀ ਸਮਾਂ ਲੱਗਣਾ ਹੈ। ਹਾਂਜੀ, ਨਹੀਂ ਕੇਸ ਨੂੰ ਤਾਂ ਉਨਾ ਹੀ ਸਮਾਂ ਲੱਗਣਾ, ਕਿਉਂਕਿ ਜਿਹੜੀ ਉਹਨਾਂ ਦੀ ਲਿਮਿਟੇਸ਼ਨ ਹੈਗੀ ਆ ਉਹ ਸਿਰਫ 10,000 ਹੀ ਹੈਗੇ ਆ ਯੂ ਵੀਜ਼ਾ ਜਿਹੜੇ ਦੇ ਸਕਦੇ ਆ, ਹੈ ਨਾ ਜੀ। ਅਤੇ ਅਨਲੈਸ ਉਹ ਲਿਮਿਟ ਨੂੰ ਵਧਾ ਦੇਣ ਅਤੇ ਪ੍ਰੋਸੈਸਿੰਗ ਟਾਈਮ ਨੂੰ ਵਧਾ ਦੇਣ। ਮਤਲਬ ਹੁਣ ਦੇਰ ਕਿਉਂ ਲੱਗਦੀ ਹੈ, ਕਿਉਂਕਿ ਦੇਖੋ ਜੇ ਭਾਵੇਂ ਉਹ ਪ੍ਰੀਮੀਅਮ ਪ੍ਰੋਸੈਸਿੰਗ ਵੀ ਇਹਦੇ ਵਿੱਚ ਇੰਟਰੋਡਿਊਸ ਕਰ ਦੇਣ ਕਿ 15 ਦਿਨ 'ਚ ਤੁਹਾਡਾ ਯੂ ਵੀਜ਼ਾ ਦਾ ਫੈਸਲਾ ਆ ਗਿਆ, ਪਰ ਤੁਹਾਨੂੰ ਉਹਦਾ ਫਾਇਦਾ ਕੋਈ ਨਹੀਂ ਹੋਣਾ ਅਪਰੂਵ ਹੋ ਕੇ, ਕਿਉਂਕਿ ਮਿਲਣੇ ਸਾਲ ਦੇ 10,000 ਹੀ ਆ। ਲਾਈਨ 'ਚ ਤੁਹਾਨੂੰ ਇੱਕ ਵੇਟ ਵੈਸੇ ਵੀ ਕਰਨੀ ਪੈਣੀ ਹੈ, ਅਤੇ USCIS ਨੂੰ ਹੋਰ ਵੀ ਕੰਮ ਬਥੇਰੇ ਨੇ, ਅਤੇ ਉਹ ਫਿਰ ਤਾਂ ਕਰਕੇ ਉਹਨੂੰ ਆਰਾਮ ਨਾਲ ਹੀ ਡਿਸਾਈਡ ਕਰਦੇ ਨੇ, ਕਿਉਂਕਿ ਜਿਹੜੀ 7 ਸਾਲ 'ਚ ਤੁਹਾਡਾ ਨੰਬਰ ਆਉਣਾ ਉਹ ਕਹਿੰਦੇ ਹੁਣ ਆਪਾਂ ਡਿਸਾਈਡ ਕਰਕੇ ਕੀ ਕਰਨਾ, ਹੈ ਨਾ। ਜੀ ਜੀ ਬਿਲਕੁਲ। ਸੋ ਇਹ ਚੀਜ਼ ਜਿਹੜੀ ਉਹ ਹੈਗੀ ਆ। ਸੋ ਇਹਨਾਂ ਨੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਇੰਪਰੂਵ ਕਰਨ ਦੇ ਲਈ ਵੀ ਆਪਣੀਆਂ ਪਾਲਿਸੀਜ਼ ਨੂੰ ਅਪਡੇਟ ਕੀਤਾ। ਸੋ ਇੱਦਾਂ ਲੱਗ ਰਿਹਾ ਵੀ USCIS ਵਾਲੇ ਹੁਣ ਕਹਿੰਦੇ ਆ ਵੀ ਆ ਜਾਓ ਖੁੱਲ੍ਹ ਗਿਆ ਸਾਰੇ ਦਰਵਾਜ਼ੇ ਇੱਕ ਹਿਸਾਬ ਨਾਲ। ਜੀ ਇਸ ਹਫ਼ਤੇ ਤਾਂ ਕਾਫੀ ਉਹਨਾਂ ਨੇ ਨਾ, ਹੁਣ ਜਿੱਦਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਕਰੀਬਨ ਕੋਈ 10 ਕੁ ਆਪਣੇ ਜਿਹੜੇ ਕੇਸ ਸੀਗੇ ਇੱਦਾਂ ਦੇ ਦਿੱਤੇ ਸੀਗੇ, ਜਿਹਦੇ ਕਰਕੇ ਕਿ ਕਾਫੀ ਅਸਾਈਲਮ ਵਾਲਿਆਂ ਨੂੰ ਨੁਕਸਾਨ ਹੋਇਆ ਸੀਗਾ ਜੀ। 2 ਦੇ ਵਿੱਚ ਹੁਣ ਰਿਵਰਸ ਹੋ ਗਿਆ, ਅਤੇ ਬਾਕੀ ਜਿੱਦਾਂ ਜਿੱਦਾਂ ਹੁੰਦੇ ਆ ਉੱਦਾਂ ਆਪਾਂ ਦਰਸ਼ਕਾਂ ਨੂੰ ਦੱਸਦੇ ਰਹਾਂਗੇ ਕਿ ਕੀ ਚੇਂਜਿਸ ਆ ਰਹੀਆਂ। ਅਤੇ USCIS ਵੀ ਨਾਲੋਂ ਨਾਲ ਹੀ ਹੁਣ ਐਕਟਿਵ ਹੋਏ ਨੇ ਇਹ ਬੜੇ। ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਇੱਕ USCIS ਦਾ ਪੋਲਿਸੀ ਮੈਨੂਅਲ ਹੁੰਦਾ, ਉਹਦੇ ਵਿੱਚ ਉਹ ਸਾਰਾ ਡਿਫਾਈਨ ਕਰਦੇ ਨੇ। ਆਪਣੇ ਥੱਲੇ ਜਿਹੜੇ ਜੂਨੀਅਰ ਆਫਿਸਰ ਵਗੈਰਾ ਹੁੰਦੇ ਨੇ, ਮੁਲਾਜ਼ਮ ਹੁੰਦੇ, ਉਹਨਾਂ ਨੂੰ ਦੱਸਦੇ ਨੇ ਕਿ ਕਿੱਦਾਂ ਇਮੀਗ੍ਰੇਸ਼ਨ ਨੇ ਕੰਮ ਕਰਨਾ ਹੈ, ਕੀ ਉਹਨਾਂ ਦੀਆਂ ਪਾਲਿਸੀਆਂ, ਕੀ ਪ੍ਰੋਸੀਜਰ ਹੈ। ਕੋਈ ਆਫਿਸਰ ਦੀ ਆਪਣੀ ਮਰਜ਼ੀ ਨਹੀਂ ਹੁੰਦੀ, ਸਾਰਿਆਂ ਨੂੰ ਪਾਲਿਸੀਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ, ਸਰਕਾਰ ਉਸ ਹਿਸਾਬ ਨਾਲ ਕੰਮ ਕਰਦੀ ਹੈ। ਅਤੇ ਜੇ ਪਾਲਿਸੀਆਂ ਦੇ ਹਿਸਾਬ ਨਾਲ ਨਾ ਚੱਲੇ, ਡਿਨਾਈ ਕਰ ਦੇਵੇ, ਫਿਰ ਉੱਤੇ ਜਾ ਕੇ ਵਕੀਲ ਅਪੀਲ ਕਰਕੇ ਜਿੱਤ ਸਕਦਾ ਹੈ, ਅਤੇ ਫਿਰ ਥੱਲੇ ਵਾਲੇ ਆਫਿਸਰ ਦਾ ਰੈਕਡ ਖਰਾਬ ਹੁੰਦਾ, ਅਤੇ ਉਹਨੂੰ ਝਾੜ ਪੈਂਦੀ ਹੈ ਕਿ ਤੂੰ ਸਹੀ ਤਰੀਕੇ ਨਾਲ, ਲੀਗਲ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਹੈ ਨਾ ਜੀ। ਅਤੇ USCIS ਨੇ ਹੁਣ ਨਵੀਂ ਪਾਲਿਸੀਆਂ ਦਿੱਤੀਆਂ। ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਐਕਸਪੀਡਾਈਟਡ ਪ੍ਰੋਸੈਸਿੰਗ, ਜਿੱਦਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੁਸੀਂ ਉਹਨਾਂ ਨੂੰ ਫੋਨ ਕਰੀ ਜਾਓ ਕਿ ਮੇਰਾ ਜਵਾਕ ਛੋਟਾ, ਮੇਰੀ ਜੋਬ ਛੁੱਟ ਜਾਣੀ, ਮੇਰੇ ਕੋਲ ਟਰੱਕ ਚਲਾਉਣ ਲਈ ਲਾਇਸੈਂਸ ਨਹੀਂ, ਮੇਰਾ ਵਰਕ ਪਰਮਿਟ ਖਤਮ ਹੋ ਰਿਹਾ, ਉਹ ਸੁਣਦੇ ਨਹੀਂ ਸੀ ਗੱਲ ਕਿਸੇ ਦੀ। ਸੋ ਇਹਨਾਂ ਨੇ ਹੁਣ ਆਪਣਾ ਇੱਕ ਤਾਂ ਕ੍ਰਾਈਟੀਰੀਆ ਕਹਿੰਦੇ ਆਪਾਂ ਐਕਸਪੈਂਡ ਕਰ ਦੇਣਾ ਕਿ ਆਪਾਂ ਲੋਕਾਂ ਦੀ ਗੱਲ ਸੁਣਾਂਗੇ ਕਿ ਜੇ ਲੋਕਾਂ ਕੋਲ ਜੈਨੂਇਨ ਰੀਜ਼ਨ ਹੈਗਾ, ਉਹਨਾਂ ਦੀ ਜੋਬ ਵਗੈਰਾ ਛੁੱਟ ਰਹੀ ਹੈ, ਅਤੇ ਆਪਾਂ ਉਹਨਾਂ ਦੇ ਜਿਹੜੇ ਵਰਕ ਪਰਮਿਟ ਹੈ ਉਹ ਐਕਸਪੀਡਾਈਟ ਕਰਾਂਗੇ। ਇਹ ਉਹਨਾਂ ਨੇ ਕਿਹਾ ਅਜੇ, ਹੁਣ ਕਿੰਨੀ ਦੇਰ 'ਚ ਇੰਪਲੀਮੈਂਟ ਕਰਦੇ ਉਹ ਮੈਨੂੰ ਪਤਾ ਨਹੀਂ, ਪਰ ਤੁਸੀਂ ਹੁਣ ਕਾਲ ਕਰਕੇ ਆਪਣਾ ਜੇ ਜੈਨੂਇਨ ਰੀਜ਼ਨ ਹੈਗਾ ਡਾਕੂਮੈਂਟਸ ਦੇ ਨਾਲ, ਜੇ ਤੁਹਾਡੀ ਜੋਬ ਦੀ ਇੱਕ ਜੋਬ ਲੈਟਰ ਵਗੈਰਾ ਉਹ ਸਾਰਾ ਤੁਸੀਂ ਲਾ ਕੇ ਉਹਨਾਂ ਨੂੰ ਕਨਵਿੰਸ ਕਰ ਸਕਦੇ ਹੋ ਕਿ ਛੇਤੀ ਵਰਕ ਪਰਮਿਟ ਐਕਸਪੀਡਾਈਟ ਕਰਨ, ਅਤੇ ਕਈ ਲੋਕਾਂ ਦੇ ਹੋਏ ਵੀ ਆ। ਸੋ ਇਹਦੇ ਨਾਲ ਉਹਨਾਂ ਨੇ ਹੋਰ ਗਾਈਡੈਂਸ ਦਿੱਤੀ ਹੈ ਕਿ ਰਿਕੁਐਸਟ ਫਾਰ ਐਵੀਡੈਂਸ RFE ਜਿਹਨੂੰ ਕਹਿੰਦੇ ਆ, ਜਾਂ ਨੋਟਿਸ ਆਫ ਇੰਟੈਂਟ ਟੂ ਡਿਨਾਈ NOID ਜਿਹਨੂੰ ਕਹਿੰਦੇ ਨੇ ਜੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਵਿੱਚ ਕੀ ਕੀਤਾ ਸੀਗਾ ਕਿ ਉਹ ਕਹਿੰਦੇ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਕੇਸ 'ਚ ਦਮ ਨਹੀਂ ਨਾ ਹੈਗਾ, ਤੁਹਾਨੂੰ ਇਹ RFE ਜਾਂ NOID ਦੇਣ ਦੀ ਲੋੜ ਨਹੀਂ, ਤੁਸੀਂ ਸਿੱਧੇ ਕੇਸ ਡਿਨਾਈ ਕਰ ਦਿਓ। ਅਤੇ ਹੁਣ ਇਹਨਾਂ ਨੇ ਕ੍ਰਾਈਟੀਰੀਆ ਹਾਲੇ ਕੀਤਾ ਕਿ ਨਹੀਂ, ਤੁਸੀਂ ਸਿੱਧੇ ਡਿਨਾਈ ਨਹੀਂ ਕਰ ਸਕਦੇ, ਤੁਹਾਨੂੰ RFE ਅਤੇ NOID ਦੇਣਾ ਚਾਹੀਦਾ ਹੈ, ਅਤੇ ਉਹਨਾਂ ਨੂੰ ਚਾਂਸ ਦੇਣਾ ਚਾਹੀਦਾ ਕਿ ਜੋ ਵੀ ਉਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਡਿਫੈਕਟ ਆ ਜਾਂ ਕਮੀਆਂ ਪੇਸ਼ੀਆਂ ਉਹਨਾਂ ਨੂੰ ਪੂਰਾ ਕਰ ਸਕਣ। ਅਤੇ ਤੀਜੀ ਚੀਜ਼ ਉਹਨਾਂ ਨੇ ਇਹ ਚੇਂਜ ਕੀਤੀ ਹੈ ਕਿ ਜਿਹੜਾ ਵਰਕ ਪਰਮਿਟ ਸੀਗੇ ਕਈ, ਜਿੱਦਾਂ ਹੁਣ ਸਰਕਾਰ ਸਲੋ ਡਾਊਨ ਹੋ ਜਾਂਦੀ ਹੈ ਕਾਫੀ ਜ਼ਿਆਦਾ ਕੇਸ ਜਦੋਂ ਆ ਜਾਂਦੇ ਨੇ, ਉਹ ਕਹਿੰਦੇ ਕਿ ਜਿੱਦਾਂ ਹੁਣ ਤੁਸੀਂ 485 ਵਗੈਰਾ ਫਾਈਲ ਕਰਦੇ ਹੋ, ਤੁਸੀਂ 1 ਸਾਲ ਦੀ ਬਜਾਏ ਨਾ ਹੁਣ 2 ਸਾਲ ਦੇ ਵਰਕ ਪਰਮਿਟ ਦਿਆ ਕਰੋ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ 485 ਦੀ ਸਰਕਾਰ ਫੀਸ ਨਹੀਂ ਕਲੈਕਟ ਕਰਦੀ, ਕਿਉਂਕਿ ਉਹਦੀ USCIS ਫੀਸ ਮਾਫ ਹੁੰਦੀ ਹੈ। ਅਤੇ ਉਹ ਕਹਿੰਦੇ ਫਿਰ ਤੁਸੀਂ ਕਿਉਂ ਡਬਲ ਕੰਮ ਕਰਦੇ ਹੋ, ਆਪਣੇ ਆਪ ਨੂੰ ਡਿਲੇ ਪਾਉਂਦੇ ਹੋ, ਤੁਸੀਂ ਸਿੱਧੇ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਦਿਓ।
ਤੇ ਕੋਈ ਕੋਈ ਫਾਇਦਾ ਤਾਂ ਹੈ ਨਹੀਂ, ਕਿਉਂਕਿ ਜਿੱਥੇ 1 ਸਾਲ ਦਾ ਦੇਣਾ ਉੱਥੇ 2 ਸਾਲ ਦਾ ਦੇਣ 'ਚ ਕੋਈ ਨੁਕਸਾਨ ਤਾਂ ਹੈ ਨਹੀਂ। ਸੋ ਇਹ 3 ਚੀਜ਼ਾਂ ਇਹਨਾਂ ਨੇ ਆਪਣੀਆਂ, ਇੱਕ ਕਿ ਐਕਸਪੀਡਾਈਟ ਦੀ ਰਿਕੁਐਸਟ, ਉਹ ਕਹਿੰਦੇ ਆਪਾਂ ਜ਼ਿਆਦਾ ਤੁਹਾਡੀ ਸੁਣਵਾਈ ਕਰਾਂਗੇ। ਦੂਜਾ ਹੈਗਾ ਕਿ RFC ਤੇ ਨੋਇਡ ਤੁਹਾਨੂੰ ਹੋਰ ਮੌਕਾ ਦੇਵਾਂਗੇ ਆਪਣਾ ਕੇਸ ਐਕਸਪਲੇਨ ਕਰਨ ਦਾ। ਤੇ ਜੀ ਤੀਜਾ ਇਹ ਕਿ ਤੁਹਾਡੀ ਜਿਹੜਾ ਵਰਕ ਪਰਮਿਟ ਹੈ ਉਹ ਕਹਿੰਦੇ 2 ਸਾਲਾਂ ਦਾ ਆਪਾਂ ਕਰ ਦੇਣਾ। ਓਕੇ ਸੋ ਇਹਦੇ ਨਾਲ ਬੇਸਿਕਲੀ ਉਹਨਾਂ ਨੇ ਕਮੈਂਟ ਜਿਹੜਾ ਸਰਕਾਰ ਵੱਲੋਂ ਇਹੀ ਆਇਆ ਕਿ ਜਿੱਦਾਂ ਹੁਣ ਬਾਈਡਨ ਨੇ ਪਹਿਲੇ ਦਿਨ ਹੀ ਆਪਣੀ ਸਹੁੰ ਚੁੱਕਦੇ ਹੋਏ ਕਿਹਾ ਸੀਗਾ ਕਿ ਕਾਫੀ ਉਹਨਾਂ ਨੇ ਹਮੇਨ ਬਣਾ ਦੇਣਾ ਹੈ ਇਮੀਗ੍ਰੇਸ਼ਨ ਦਾ ਲੀਗਲ ਸਿਸਟਮ, ਇਹਨੂੰ ਐਕਸਪੈਂਡ ਕਰਨਾ ਅਤੇ ਮਾਡਰਨਾਈਜ਼ ਕਰਨਾ ਹੈ। ਅਤੇ ਇਹ ਜਿਹੜੇ ਸਾਰੇ ਐਫਰਟ ਉਹ ਕਰ ਰਹੇ ਨੇ, ਇਹ ਬੇਸਿਕਲੀ ਜਿਹੜੀ ਉਹਨਾਂ ਨੇ ਸਹੁੰ ਚੱਕੀ ਸੀ ਉਹਦੇ ਤਹਿਤ ਹੀ ਸਾਰੇ ਹੋ ਰਹੇ ਨੇ ਕਿ ਇਹ ਜਿਹੜੀ ਸਾਰੀ ਸਰਕਾਰ ਹੈ ਉਹਨੂੰ ਔਨਰ ਕਰਨਾ ਚਾਹੁੰਦੀ ਹੈ ਕਿ ਆਪਾਂ ਲੋਕਾਂ ਨੂੰ ਇੱਦਾਂ ਦਾ ਪ੍ਰੋਮਿਸ ਕੀਤਾ ਸੀਗਾ। ਤੋ ਇਸ ਲਈ ਜਿੰਨੇ ਵੀ ਅਨਨੈਸੈਸਰੀ ਬੈਰੀਅਰ ਪਿਛਲੀ ਸਰਕਾਰ ਲਾ ਕੇ ਗਈ ਹੈ ਉਹ ਕਹਿੰਦੇ ਆਪਾਂ ਉਹ ਸਾਰੇ ਚੱਕ ਦੇਣੇ, ਸਾਡਾ ਗੋਲ ਹੈਗਾ। ਅਤੇ ਇਹਦੇ ਨਾਲ ਆਪਾਂ ਜਿਹੜੇ ਬਰਡਨ ਹੈਗੇ ਹੋਰ ਜਿਹੜੇ ਨਾਨ ਸਿਟੀਜ਼ਨ ਜਿਹੜੇ ਅਪਲਾਈ ਕਰਦੇ ਨੇ ਰਿਲੀਫ ਵਗੈਰਾ, ਉਹਨਾਂ 'ਤੇ ਕਈ ਵਾਰੀ ਫਾਲਤੂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਉਹਨਾਂ ਦੀਆਂ ਐਪਲੀਕੇਸ਼ਨਾਂ ਵਾਪਸ ਮੋੜ ਦਿੰਦੇ ਨੇ ਛੋਟੀ ਛੋਟੀ ਚੀਜ਼ਾਂ ਕਰਕੇ। ਉਹ ਕਹਿੰਦੇ ਨੇ ਕਿ ਆਪਾਂ ਉਹਨਾਂ ਲਈ ਥੋੜ੍ਹਾ ਜਿਹਾ ਈਜ਼ੀ ਕਰਾਂਗੇ ਕਿ ਉਹ ਆਪਣੇ ਇਮੀਗ੍ਰੇਸ਼ਨ ਬੈਨੀਫਿਟਸ ਲਈ ਅਪਲਾਈ ਕਰ ਸਕਣ, ਅਤੇ ਸਾਡੇ ਜਿਹੜੇ ਪ੍ਰੋਸੀਜਰ ਹੋ ਗਏ ਆਪਾਂ ਨੂੰ ਫੇਅਰ ਅਤੇ ਐਫੀਸ਼ੀਐਂਟ ਅਤੇ ਹਿਊਮੇਨ ਬਣਾਵਾਂਗੇ ਤਾਂ ਕਿ ਜਿਹੜਾ ਇੱਕ ਸਧਾਰਨ ਬੰਦਾ ਉਹ ਵੀ ਇਹਨੂੰ ਫਾਈਲ ਕਰ ਸਕੇ। ਜੀ ਸੋ ਡਰਾਸਟਿਕ ਚੇਂਜ ਜਿਹੜੇ ਪਿਛਲੇ ਪ੍ਰਸ਼ਾਸਨ ਦੇ ਨਾਲੋਂ ਇਸ ਵਾਰ ਦੇ ਵਿੱਚ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਇੱਥੇ ਕਹਿੰਦੇ ਵੀ ਤੁਸੀਂ ਅਪਲਾਈ ਕਰ ਸਕੋ ਸਹੂਲਤਾਂ ਦੇ ਲਈ, ਅਤੇ ਉੱਥੇ ਕਹਿੰਦੇ ਵੀ ਜੇ ਸਹੂਲਤ ਲੈ ਲਈ ਸੀਗੀ ਤਾਂ ਅਸੀਂ ਤੁਹਾਡੇ ਜਿਹੜੇ ਕੇਸ ਹੈ ਇੱਕ ਹਿਸਾਬ ਦੇ ਨਾਲ ਰੱਦ ਕਰ ਸਕਦੇ, ਤੁਹਾਡੀ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਰੋਕ ਸਕਦੇ ਹਾਂ। ਸੋ ਬਹੁਤ ਵੱਡੇ ਜਿਹੜੇ ਚੇਂਜਿਸ ਆ ਇਸ ਟਾਈਮ ਆਪਾਂ ਨੂੰ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ। ਕੱਚਿਆਂ ਨੂੰ ਪੱਕੇ ਕਰਨ ਨਾ ਕਰਨ, ਪਰ ਜਿਹੜੇ ਅਪਲਾਈ ਕਰ ਰਹੇ ਐਟਲੀਸਟ ਉਹਨਾਂ ਦੇ ਲਈ ਜ਼ਰੂਰ ਜਿਹੜੀ ਰਾਹਤ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈਗੀ ਆ। ਜੀ ਅਟਰਨੀ ਟੇਕਿਆਣਾ ਜੀ, ਆਪਾਂ ਦੇਖਿਆ ਸੀ 2016 ਦੇ ਇਲੈਕਸ਼ਨ ਕੈਂਪੇਨ ਦੇ ਵਿੱਚ ਟਰੰਪ ਹੁਣੀ ਕਹਿੰਦੇ ਸੀ ਵੀ ਮੈਕਸੀਕੋ ਤੋਂ ਲੈਣੇ ਆ ਜੀ ਆਪਾਂ ਡਾਲਰ ਤੇ ਬਣਾ ਲੈਣੀ ਆ ਕੰਧ। ਹੁਣ ਉਹ ਕੰਮ ਤਾਂ ਉਹਨਾਂ ਦਾ ਪੂਰੇ 4 ਸਾਲਾਂ ਦੇ ਵਿੱਚ ਉਹਨਾਂ ਨੇ ਤੋਰਿਆ ਜ਼ਰੂਰ, ਕਈ ਥਾਵਾਂ ਦੇ ਉੱਤੇ ਉਹਨਾਂ ਨੇ ਫੈਂਸ ਜਿਹੜੀ ਆ ਉਹ ਬਣਵਾਈ, ਚੱਲਦੀ ਰਹੀ, ਕਾਫੀ ਬਜਟ ਵੀ ਇੱਧਰੋਂ ਉੱਧਰੋਂ ਡਾਈਵਰਟ ਹੋ ਕੇ ਉਸ ਪਾਸੇ ਨੂੰ ਗਿਆ। ਹੁਣ ਆਉਂਦਿਆਂ ਹੀ ਇਸ ਪ੍ਰਸ਼ਾਸਨ ਨੇ ਕਿਹਾ ਵੀ ਆਪਾਂ ਇੱਦਾਂ ਨਹੀਂ ਕਰਨ ਦੇਣਾ। ਮਿਲਟਰੀ ਵਾਲਾ ਬਜਟ ਆ ਉਹ ਵੀ ਉਹਨਾਂ ਨੇ ਵਾਪਸ ਇੱਧਰੋਂ ਜਿਹੜਾ ਉਹ ਖਿੱਚ ਕੇ ਮਿਲਟਰੀ ਵਾਲੇ ਪਾਸੇ ਨੂੰ ਜਿਹੜਾ ਉਹ ਕਰ ਦਿੱਤਾ। ਅਤੇ ਹੁਣ ਟੈਕਸਸ ਦੇ ਗਵਰਨਰ ਕਹਿੰਦੇ ਵੀ ਅਸੀਂ ਇੱਥੋਂ ਦੇ ਹੀ ਲੋਕਾਂ ਕੋਲ ਪੈਸੇ ਡਾਲਰ ਇਕੱਠੇ ਕਰਕੇ ਜਿਹੜੀ ਉਹ ਹੁਣ ਕੰਧ ਬਣਾਉਣੀ ਆ। ਸੋ ਮੈਕਸੀਕੋ ਵਾਲੇ ਤਾਂ ਬਚ ਗਏ। ਜੀ ਬਿਲਕੁਲ। ਹੁਣ ਇੱਦਾਂ ਹੈ ਕਿ ਸ਼ੋਅ ਤਾਂ ਸਾਡਾ ਹੈਗਾ ਇਮੀਗ੍ਰੇਸ਼ਨ ਦਾ, ਪਰ ਇਹਦੇ ਵਿੱਚ ਹੁਣ ਇਮੀਗ੍ਰੇਸ਼ਨ ਦਾ ਡਿਸਕਸ ਕਰਦੇ ਕਰਦੇ ਪੋਲੀਟੀਕਲ ਐਂਗਲ ਵੀ ਇੱਕ ਆ ਜਾਂਦਾ ਕਿ ਆਪੇ ਜਦੋਂ ਤੁਹਾਨੂੰ ਆਪਾਂ ਉਹਨਾਂ ਦੀ ਗੱਲ ਦੱਸਾਂਗੇ ਉਹ ਕੀ ਕਰਦੇ ਆ, ਤੁਹਾਨੂੰ ਪੋਲੀਟਿਕਸ ਵੀ ਨਾਲ ਸਮਝ ਆ ਜਾਊਗੀ ਕਿ ਕੰਟਰੀ ਕਿੱਦਾਂ ਫੰਕਸ਼ਨ ਕਰਦੀ ਹੈ, ਹੈ ਨਾ। ਸੋ ਟੈਕਸਸ ਪਹਿਲਾਂ ਤਾਂ ਹੈਗੀ ਕਾਫੀ ਕੰਜ਼ਰਵੇਟਿਵ ਸਟੇਟ, ਜਿੱਦਾਂ ਕਿ ਕੈਲੀਫੋਰਨੀਆ ਉਹ ਲਿਬਰਲ ਸਟੇਟ ਹੈ, ਡੈਮੋਕ੍ਰੇਟਸ ਜਿੱਤਦੇ ਨੇ। ਟੈਕਸਸ 'ਚ ਹਮੇਸ਼ਾ ਰਿਪਬਲਿਕਨਸ ਹੀ ਜਿੱਤਦੇ ਨੇ। ਸੋ ਜਿਹੜਾ ਇਹਦਾ ਗਵਰਨਰ ਹੈ ਟੈਕਸਸ ਦਾ, ਗ੍ਰੈਗ ਅਬੋਟ, ਉਹਦੇ ਪਹਿਲਾਂ ਤਾਂ ਜਿਹੜੇ $250 ਮਿਲੀਅਨ ਜਿਹੜੀ ਸਟੇਟ ਦੀ ਜਿਹੜੀ ਟਰੈਜਰੀ ਸੀਗੀ ਉਹਦੇ ਵਿੱਚੋਂ ਕਹਿੰਦਾ ਦੇਣੇ ਨੇ, ਅਤੇ ਬਾਕੀ ਦਾ ਜਿਹੜਾ ਹੈਗਾ ਉਹ ਕਰਾਊਡ ਸੋਰਸ ਕਰਨਾ। ਕਰਾਊਡ ਸੋਰਸ ਮਤਲਬ ਕੀ ਹੁੰਦਾ ਕਿ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਤੁਸੀਂ ਆ ਕੇ ਇੰਟਰਨੈਟ ਦੇ ਥਰੂ ਜਾਂ ਆਪਣਾ PO ਬਾਕਸ ਦੇ ਥਰੂ ਕਿ ਤੁਸੀਂ ਸਾਨੂੰ ਚੈੱਕ ਭੇਜੋ ਤਾਂ ਕਿ ਆਪਣੀ ਜਿਹੜੀ ਆਹ ਵਾਲੀ ਐਕਟੀਵਿਟੀ ਹੈ ਫਾਈਨੈਂਸ ਕਰ ਸਕੀਏ। ਸੋ ਹੈ ਕੀ ਹੈ ਬੇਸਿਕਲੀ ਇਹਦੀ ਪੋਲੀਟੀਕਲ ਫਾਈਟ ਹੀ ਹੈ ਇੱਕ ਤਰ੍ਹਾਂ ਦੀ, ਕਿਉਂਕਿ ਅਜੇ ਸਾਨੂੰ ਨਹੀਂ ਪਤਾ ਕਿ ਇਹਨੇ ਦੁਬਾਰਾ ਗਵਰਨਰ ਲਈ ਰਨ ਕਰਨਾ ਹੈ, ਇਹ ਇੱਕ ਪ੍ਰੈਜ਼ੀਡੈਂਟ ਲਈ ਰਨ ਕਰਨਾ ਹੈ, ਕਿਉਂਕਿ ਇਹ ਵੀ ਇੱਕ ਉਮੀਦਵਾਰ ਹੈ ਜੀ, ਕਾਫੀ ਜ਼ਿਆਦਾ ਐਂਟੀ ਇਮੀਗ੍ਰੇਸ਼ਨ ਟੌਪਿਕ ਚੱਕਦਾ। ਅਤੇ ਸਾਨੂੰ ਅਜੇ ਇੰਨਾ ਨਹੀਂ ਪਤਾ ਕਿ ਇਹਦੀ ਕਿੰਨਾ ਟੋਟਲ ਖਰਚਾ ਆਊਗਾ, ਇਹਦੀ ਲੈਂਥ ਕਿੰਨੀ ਹੋਊਗੀ, ਇਹਦੀ ਟਾਈਮ ਲਾਈਨ ਕੀ ਹੋਊਗੀ। ਦੂਜਾ ਇਹ ਵੀ ਹੈ ਕਿ ਇਹ ਫੈਡਰਲ ਦੇ ਥੱਲੇ ਆਉਂਦਾ ਇਮੀਗ੍ਰੇਸ਼ਨ, ਕਿ ਇਹ ਕਰ ਵੀ ਸਕਦੇ ਆ ਕਿ ਨਹੀਂ, ਕਿ ਫੈਡਰਲ ਗਵਰਨਮੈਂਟ ਇਹਨਾਂ ਨੂੰ ਰੋਕ ਸਕਦੀ ਹੈ। ਪਰ ਇਹ ਹੈ ਕਿ ਤਕਰੀਬਨ 1 ਦਰਜਨ ਤੋਂ ਉੱਤੇ ਰਿਪਬਲਿਕਨ ਜਿਹੜੇ ਸੀਗੇ ਉਹਨਾਂ ਨੇ ਇਹਨੂੰ ਜੁਆਇਨ ਕਰ ਲਿਆ ਅਤੇ ਕਿਹਾ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਆਪਾਂ ਇੱਕ ਪ੍ਰੋਜੈਕਟ ਮੈਨੇਜਰ ਹਾਇਰ ਕਰ ਲਿਆ ਕੰਸਟਰਕਸ਼ਨ ਵਾਲਾ, ਜਿਹੜਾ ਕਿ ਸਾਨੂੰ ਦੱਸੂਗਾ ਕਿ ਇਹ ਕੰਧ ਕਿੱਦਾਂ ਬਣਾਉਣੀ ਹੈ। ਸੋ ਟਰੰਪ ਦਾ ਜਿਹੜਾ ਕੈਂਪੇਨ ਸੀਗਾ, ਹੁਣ ਟਰੰਪ ਨੇ ਦੇਖੋ ਪ੍ਰੈਜ਼ੀਡੈਂਟ ਹੁੰਦੇ ਹੋਏ ਵੀ ਸਾਰਾ ਕੁਛ ਜਿਹਨੇ ਪ੍ਰੋਮਿਸ ਕੀਤਾ ਸੀ ਕਿ ਮੈਂ ਕੰਧ ਬਣਾਉਣੀ ਆ। ਹੁਣ ਮੈਂ ਕਿਹਾ ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਦਾ, ਪਰ ਮੈਂ ਕੀ ਨਹੀਂ ਬਣ ਸਕਦੀ ਇਹ, ਇੱਕ ਗਵਰਨਰ ਨਹੀਂ ਬਣਾ ਸਕਦਾ ਕੰਧ ਜੀ। ਜਿੱਥੇ ਮੈਂ ਕਿਹਾ ਪ੍ਰਧਾਨ ਮੰਤਰੀ ਨਹੀਂ ਤੁਹਾਡਾ ਬਣਾ ਸਕਿਆ, ਤੁਹਾਡੀ ਪਾਰਟੀ ਦਾ ਉਮੀਦਵਾਰ, ਉਹਨੇ ਪੂਰਾ ਜ਼ੋਰ ਲਾ ਲਿਆ, ਉਹਦੇ ਕੋਲ ਨਹੀਂ ਕੰਧ ਬਣੀ ਤਾਂ ਇਹ ਕਿੱਥੋਂ ਦੀ ਕੰਧ ਬਣਾਊਗਾ, ਪਹਿਲੀ ਗੱਲ, ਹੈ ਨਾ। ਸੋ ਜਿਹੜੀ ਇਹਦੀ ਅਨਫਿਨਿਸ਼ਡ ਜਿਹੜਾ ਹੈਗਾ 1200 ਮਾਈਲ ਜਿਹੜੇ ਟੈਕਸਸ 'ਚ ਪੈਂਦੇ ਨੇ, 1200 ਮਾਈਲ 'ਤੇ ਇਹਨਾਂ ਨੇ ਕੰਧ ਬਣਾਉਣੀ ਹੈ ਜੀ। ਅਤੇ ਹੁਣ ਇਹ ਫੈਡਰਲ ਗਵਰਨਮੈਂਟ ਨੇ ਜਦੋਂ ਲੈਂਡ ਟਰੰਪ ਨੇ ਨਾ ਕਿਹਾ ਸੀਗਾ ਕਿ ਆਹ ਜਿਹੜੀ ਲੋਕਾਂ ਦੀ ਜ਼ਮੀਨ ਆਉਂਦੀ ਹੈ ਇਹਨੂੰ ਜ਼ਬਤ ਕਰ ਲਓ, ਇੱਥੇ ਕੰਧ ਬਣਨੀ ਹੈ,
ਹੁਣ ਟਰੰਪ ਤਾਂ ਜ਼ਮੀਨ ਜ਼ਬਤ ਕਰਕੇ ਚਲ ਗਿਆ, ਜ਼ਮੀਨ ਤਾਂ ਹੁਣ ਪਈ ਆ ਸਰਕਾਰ ਦੇ ਕੋਲ, ਫੈਡਰਲ ਗਵਰਨਮੈਂਟ ਦੇ ਕੋਲ। ਜੀ ਹੁਣ ਇਹ ਕਹਿੰਦਾ ਕਿ ਇਹ ਨਾ ਜਿਹੜੀ ਲੋਕਾਂ ਦੀ ਜ਼ਮੀਨ ਹੈ ਇਹਨੂੰ ਵਾਪਸ ਦਿਓ ਤਾਂ ਕਿ ਆਪਾਂ ਲੋਕਾਂ ਨਾਲ ਡਾਇਰੈਕਟਲੀ ਲੈ ਸਕੀਏ, ਤੇ ਕਿਉਂਕਿ ਲੋਕੀ ਸਾਨੂੰ ਦੇਣ 'ਚ ਇੰਟਰਸਟਿਡ ਆ। ਪਰ ਕਿਉਂਕਿ ਟਰੰਪ ਨੇ ਫੈਡਰਲ ਦੇ ਥੱਲੇ ਜ਼ਬਤ ਕੀਤੀ ਸੀ, ਉਹ ਤਾਂ ਹੁਣ ਆ ਗਈ ਬਾਈਡਨ ਉਹਨਾਂ ਦੇ ਥੱਲੇ। ਉਹ ਕਹਿੰਦੇ ਕੋਈ ਨਹੀਂ, ਦੇਖਾਂਗੇ, ਸੋਚਾਂਗੇ, ਕਰਾਂਗੇ, ਕੋਰਟ ਕੂਟ 'ਚ ਜਾਓ ਪਹਿਲਾਂ 3-4 ਸਾਲ, ਫਿਰ ਆਪਾਂ ਦੇਖਦੇ ਹਾਂ ਕਿੱਦਾਂ ਦਾ ਫੈਸਲਾ ਆਉਂਦਾ, ਹੈ ਨਾ। ਜੀ ਸੋ ਜਿਹੜਾ ਰਿਪਬਲਿਕਨ ਗਵਰਨਮੈਂਟ ਹੈ ਉਹਨਾਂ ਦਾ ਪੁਆਇੰਟ ਇਹ ਹੈ ਕਿ ਜਿਹੜੇ ਇੱਥੇ ਸਾਡੇ ਲੋਕਲ ਲੋਕੀ ਹੈ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ, ਡਰੱਗਸ ਬਹੁਤ ਜ਼ਿਆਦਾ ਆ ਰਹੀਆਂ, ਫੈਂਟਨਲ ਸਪੈਸੀਫਿਕਲੀ, ਕਰੈਕ ਕਰੂਕ ਕਾਫੀ ਜ਼ਿਆਦਾ ਉੱਧਰੋਂ। ਹੁਣ ਪਤਾ ਨਹੀਂ ਹੈ ਬਾਰਡਰ ਤੋਂ ਆਉਂਦਾ ਕਿ ਨਹੀਂ ਆਉਂਦਾ, ਕਿ ਉੱਥੇ ਮੈਨੂਫੈਕਚਰ ਹੁੰਦਾ, ਪਰ ਇਹ ਕਹਿੰਦੇ ਕਿ ਸਾਡੀ ਜਿਹੜੀ ਕਮਿਊਨਿਟੀ ਆ ਉਹ ਬਹੁਤ ਸ਼ੈਟਰ ਹੋ ਰਹੀਆਂ, ਜੀ ਸਾਡੇ ਨਾਲ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਹੋ ਰਿਹਾ। ਅਤੇ ਇਹ ਕਹਿੰਦਾ ਕਿ ਹੁਣ ਕਿਉਂਕਿ ਫੈਡਰਲ ਗਵਰਨਮੈਂਟ ਤਾਂ ਨਹੀਂ ਕਰ ਸਕਦੀ, ਜਿਹੜੇ ਟੈਕਸਸ ਦੇ ਟੈਕਸ ਪੇਅਰ ਹੈਗੇ ਆ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਆਪ ਹੀ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰੀਏ। ਸੋ ਜਿਹੜੇ ਹੁਣ ਕਿਉਂਕਿ ਸਾਰੀ ਸਟੇਟ ਹੀ ਰਿਪਬਲਿਕਨ ਹੈ, ਅਤੇ ਜਿਹੜੇ ਇਹਦੇ ਸਟੇਟ ਸੈਨੇਟਰ ਜੇਨ ਨੈਲਸਨ ਹੈਗੀ ਹੈ ਜਿਹੜੀ ਕਿ ਸੈਨੇਟ ਫਾਈਨੈਂਸ ਕਮੇਟੀ ਦੀ ਮੈਂਬਰ ਹੈ, ਜੀ ਉਹਨੇ ਬੇਸਿਕਲੀ ਜਿਹੜਾ 250 ਮਿਲੀਅਨ ਸੀਗਾ ਉਹ ਇਹਨਾਂ ਨੂੰ ਦੇ ਦਿੱਤਾ। ਹੁਣ ਇਹ ਜਿਹੜਾ 250 ਮਿਲੀਅਨ ਆਇਆ, ਇਹ ਕਿੱਦਾਂ ਆਇਆ ਹੈ? ਇਹ ਆਇਆ ਕਿ ਹੁਣ ਤੁਹਾਡਾ ਜਦੋਂ ਬਜਟ ਤਿਆਰ ਹੁੰਦਾ, ਪੈਸਾ ਕਿਤੇ ਨਾ ਕਿਤੇ ਤਾਂ ਜਾਣਾ ਹੀ ਹੈ, ਜਾਂ ਸਕੂਲ ਵੱਲ ਜਾਣਾ ਹੈ, ਜਾਂ ਯਾ ਕੋਈ ਹੋਰ ਫੰਡਿੰਗ ਜਾਂ ਪ੍ਰੋਗਰਾਮ ਵੱਲ ਜਾਣਾ ਹੈ। ਅਤੇ ਇਹਨਾਂ ਨੇ ਜਿਹੜਾ ਇਹ ਪੈਸਾ ਕੱਟ ਕੀਤਾ, ਬੇਵਕੂਫਾਂ ਨੇ ਕੀਤਾ, ਟੈਕਸਸ ਡਿਪਾਰਟਮੈਂਟ ਆਫ ਕ੍ਰਿਮੀਨਲ ਜਸਟਿਸ ਦੇ ਬਜਟ 'ਚੋਂ ਇਹਨਾਂ ਨੇ ਪੈਸਾ ਕੱਟ ਕਰਕੇ ਕੰਧ ਬਣਾ ਰਹੇ ਆ ਉੱਥੇ। ਸੋ ਕੰਧ ਜਿਹੜੀ ਇਹਨਾਂ ਦੀ ਬਣਨੀ ਆ ਉਹ ਇੱਦਾਂ ਦੀ ਬਣਨੀ ਹੈ ਕਿ ਤਾਰ ਤੂਰ ਵਾਲੀ ਬਣਨੀ, ਇੰਨਾ ਤਾਂ ਇਹਨਾਂ ਕੋਲ ਪੈਸਾ ਨਹੀਂ ਹੈਗਾ। ਉਹ ਦੂਜੇ ਕਹਿ ਰਹੇ ਨੇ ਕਿ ਇਹਨੂੰ ਤਾਂ ਤੁਸੀਂ ਜਿਹੜੇ ਸਿੰਪਲ ਹੋਮ ਡੀਪੋ ਤੋਂ ਟੂਲ ਲੈ ਕੇ, ਪਾਨੇ ਪੁੰਨੇ ਲੈ ਕੇ ਤੁਸੀਂ ਕੱਟ ਕੇ ਆ ਸਕਦੇ ਹੋ, ਤੁਸੀਂ ਪੈਸੇ ਬਰਬਾਦ ਕਰ ਰਹੇ ਹੋ। ਜਿਹੜਾ ਉਹ 250 ਮਿਲੀਅਨ ਤੁਸੀਂ ਇਹ ਤੋਂ ਚੰਗਾ ਆਪਣੀ ਸਿਟੀਜ਼ ਦੇ ਵਿੱਚ ਲਾਓ ਤਾਂ ਕਿ ਤੁਹਾਡਾ ਜਿਹੜਾ ਜਸਟਿਸ ਸਿਸਟਮ ਹੈਗਾ ਉਹ ਜ਼ਿਆਦਾ ਸਟਰੋਂਗ ਹੋਵੇ। ਪਰ ਹੁਣ ਇਹਨਾਂ ਨੇ ਕਿਉਂਕਿ ਆਪਣੇ ਪੋਲੀਟੀਕਲ ਏਜੰਡੇ ਵਿੱਚ ਪਏ ਹੋਏ ਨੇ, ਅਤੇ ਇਹ ਜਿਹੜੇ ਆ ਸਾਰੇ ਸਕੂਲਾਂ ਦੇ ਇੱਧਰ ਉੱਧਰ ਦੇ ਪ੍ਰੋਗਰਾਮਸ ਇਹਨਾਂ 'ਚੋਂ ਇਹ ਉੱਧਰਲੇ ਪਾਸੇ ਨੂੰ ਜਾ ਰਹੇ ਨੇ ਕਿ ਕੰਧ 'ਤੇ ਜ਼ੋਰ ਲਾਓ ਤਾਂ ਕਿ ਜਿਹੜੀ ਆਪਾਂ ਇਲੈਕਸ਼ਨ ਆ ਉਹ ਜਿੱਤ ਜਾਈਏ। ਸੋ ਅਬਾਊਟ ਵੀ ਜਿਹੜਾ ਹੁਣ ਹੈਗਾ ਉਹ ਰੀ ਇਲੈਕਸ਼ਨ ਲਈ ਅਗਲੇ ਸਾਲ ਦੁਬਾਰਾ ਐਲੀਜੀਬਲ ਆ, ਅਤੇ ਇਹਨੇ ਪ੍ਰੈਜ਼ੀਡੈਂਟ ਰਨ ਕਰਨਾ 2024 ਦੇ ਵਿੱਚ। ਸੋ ਇਹਨੂੰ ਲੱਗਦਾ ਹੈ ਕਿ ਜਿਹੜਾ ਇਹਦਾ ਸਭ ਤੋਂ ਵੱਡਾ ਇਹਦਾ ਪੁਆਇੰਟ ਵੀ ਇਮੀਗ੍ਰੇਸ਼ਨ ਹੀ ਹੋਊਗਾ, ਕਿਉਂਕਿ ਟੈਕਸਸ ਦੇ ਲੋਕੀ ਕਾਫੀ ਦੁਖੀ ਨੇ ਕਾਰਟਲਸ ਤੋਂ, ਅਤੇ ਜਿਹੜੀ ਡਰੱਗਸ ਵਗੈਰਾ ਆਉਂਦੀਆਂ। ਇਹਨੇ ਫਿਰ ਬਾਕੀ ਦੇ ਜਿਹੜੇ ਹੋਰ ਕੰਜ਼ਰਵੇਟਿਵ ਸਟੇਟ ਹੈ ਉਹਨਾਂ ਨੂੰ ਵੀ ਮਿੰਨਤਾਂ ਪਾਈਆਂ ਕਿ ਸਾਨੂੰ ਸਾਡੇ ਨਾਲ ਜੁੜੋ ਆ ਕੇ। ਸੋ ਫਲੋਰੀਡਾ ਦੇ ਜਿਹੜੇ ਹੁਣ ਗਵਰਨਰ ਸੀਗੇ ਰੌਨ ਡੀਸੈਂਟਿਸ, ਉਹਨੇ ਕਿਹਾ ਕਿ ਹਾਂ ਆਪਾਂ ਵੀ ਆਪਣੀ ਸਟੇਟ ਤੋਂ ਪੁਲਿਸ ਭੇਜਾਂਗੇ ਟੈਕਸਸ ਤੇ ਐਰੀਜ਼ੋਨਾ, ਜੇ ਤੁਹਾਡੀ ਪੁਲਿਸ ਥੋੜ੍ਹੀ ਪੈਂਦੀ ਹੈ ਅਤੇ ਤੁਸੀਂ ਜਾਓ ਬਾਰਡਰ ਬੂਡਰ ਪ੍ਰੋਟੈਕਟ ਕਰੋ। ਹੁਣ ਕੀ ਹੈ ਕਿ ਇਹ ਆਪਣੀ ਜਿਹੜੀ ਸਟੇਟ ਵਾਲੇ ਹੈਗੇ ਆ, ਆਪਣੀ ਨਾ ਲੋਕਲ ਪੁਲਿਸ ਭੇਜ ਦਿੰਦੇ ਨੇ ਬਾਰਡਰ ਤੋਂ, ਜਿਹੜੇ ਲੋਕੀ ਕ੍ਰੋਸ ਕਰਕੇ ਆਉਂਦੇ ਨੇ ਉਹਨੂੰ ਫੜ ਲੈਂਦੇ ਨੇ ਇਲੀਗਲ ਬੰਦਿਆਂ ਨੂੰ। ਅਤੇ ਜਿਹੜੀ CBP ਵਗੈਰਾ ਆਉਂਦੀ ਹੈ ਉਹ ਆਉਂਦੀ ਹੈ ਫੈਡਰਲ ਦੇ ਥੱਲੇ। ਅਤੇ ਇਹ ਪਹਿਲਾਂ ਹੀ ਆਪਾਂ ਦੇਖਿਆ ਸੀਗਾ ਕਿ ਐਰੀਜ਼ੋਨਾ 'ਚ ਵੀ ਜਦੋਂ ਇਹ ਹੋਇਆ ਸੀਗਾ ਮੈਰੀਕੋਪਾ ਕਾਊਂਟੀ ਦੇ ਵਿੱਚ, ਉੱਥੇ ਵੀ ਇੱਕ ਸ਼ੈਰਿਫ ਸੀਗਾ, ਉਹਨੇ ਬੜੀ ਅੱਤ ਚੱਕੀ ਸੀਗੀ ਉਦੋਂ, ਹੈ ਨਾ। ਅਤੇ ਕਰਦੇ ਕਰਦੇ ਬੜੀ ਉਹਨੂੰ ਸਪੋਰਟ ਦਿੱਤੀ ਰਿਪਬਲਿਕਨਸ ਨੇ, ਪਰ ਸੁਪਰੀਮ ਕੋਰਟ ਨੇ ਜਾ ਕੇ ਇਹ ਕਿਹਾ ਕਿ ਤੂੰ ਗਲਤ ਕਰ ਰਿਹਾ, ਤੇਰੀ ਅਥਾਰਟੀ ਨਹੀਂ ਹੈਗੀ, ਇਹ ਫੈਡਰਲ ਸਬਜੈਕਟ ਹੈਗਾ, ਤੂੰ ਇੱਦਾਂ ਨਹੀਂ ਕਰ ਸਕਦਾ। ਹੁਣ ਇਹ ਆਲਰੇਡੀ ਇੱਕ ਸੁਪਰੀਮ ਕੋਰਟ ਦਾ ਡਿਸੀਜਨ ਹੈ, ਪਰ ਹੁਣ ਟੈਕਸਸ ਵਾਲੇ ਹਟ ਨਹੀਂ ਰਹੇ, ਉਹ ਮਤਲਬ ਉਹਨੂੰ ਇਗਨੋਰ ਕਰਕੇ ਆਪਣਾ ਦੁਬਾਰਾ ਜਾ ਰਹੇ ਨੇ। ਸੋ ਜੋ ਬਾਈਡਨ ਨੇ ਤਾਂ ਸਿੱਧੇ ਆ ਕੇ ਕਿਹਾ ਕਿ ਮੈਂ ਜਿਹੜੀ ਕੰਸਟਰਕਸ਼ਨ ਹੈਗੀ ਬਾਰਡਰ ਵਾਲ ਦੀ ਉਹ ਪੂਰੀ ਬੰਦ ਹੈਗੀ, ਅੱਗੇ 1 ਇੰਚ ਵੀ ਹੋਰ ਕੰਧ ਨਹੀਂ ਬਣਨੀ, ਜਿਹੜੀ ਬਣ ਗਈ ਉਹ ਟੁੱਟਣੀ ਨਹੀਂ। ਅਤੇ ਜਿੱਦਾਂ ਤੁਸੀਂ ਦੱਸਿਆ ਕਿ ਜਿੰਨੇ ਵੀ ਫੰਡਸ ਵਗੈਰਾ ਸੀਗੇ ਉਹ ਸਾਰੇ ਡਿਵਰਟ ਕਰਕੇ ਉਹਨਾਂ ਨੇ ਵਾਪਸ ਮਿਲਟਰੀ 'ਚ ਪਾਤੇ, ਉਹ ਮਿਲਟਰੀ ਵਾਲਾ ਬਜਟ ਸੀਗਾ, ਹੈ ਨਾ। ਜੀ ਅਤੇ ਉਹਨਾਂ ਨੇ ਇਹੀ ਵਾਰਨਿੰਗ ਦਿੱਤੀ ਹੈ ਕਿ ਜੇ ਇਹ ਨਾ ਹਟੇ ਤਾਂ ਫਿਰ ਇਹਨਾਂ ਨੂੰ ਦੁਬਾਰਾ ਸੁਪਰੀਮ ਕੋਰਟ ਵੱਲੋਂ ਹੀ ਸੱਦਾ ਫਿਰ ਆਊਗਾ ਕਿ ਤੁਸੀਂ ਵਾਇਲੇਸ਼ਨ 'ਚ ਹੈਗੇ ਆ, ਕਿ ਪੁਲਿਸ ਜਾ ਕੇ ਜਿਹੜੀ ਸਟੇਟ ਪੁਲਿਸ ਹੈਗੀ ਆ ਉਹ ਜਾ ਕੇ ਬਾਰਡਰ ਕ੍ਰੋਸ ਕਰਦੇ ਹੋਏ ਲੋਕਾਂ ਨੂੰ ਫੜ ਨਹੀਂ ਸਕਦੀ। ਜੀ ਅਨਲੈਸ ਉਹਨਾਂ ਕੋਲ ਜੇ ਡਰੱਗ ਡਰੁੱਗ ਕੋਈ ਮਿਲਿਆ ਤਾਂ ਉਹ ਰੋਕ ਸਕਦੀ ਆ, ਪਰ ਇੱਦਾਂ ਇਲੀਗਲ ਇਮੀਗ੍ਰੈਂਟ ਨੂੰ ਫੜ ਨਹੀਂ ਸਕਦੇ। ਉਹਦੇ ਲਈ ਜਿਹੜੀ ਬਾਰਡਰ ਪੈਟਰੋਲ ਵਾਲੇ ਆ ਉਹਨਾਂ ਦਾ ਹੀ ਉਹ ਇੱਕ ਹਿਸਾਬ ਨਾਲ ਅਧਿਕਾਰ ਖੇਤਰ ਆ ਜਾਂਦਾ ਹੈ। ਸੋ ਅਧਿਕਾਰ ਦੀ ਇਹ ਹੁਣ ਲੜਾਈ ਆ ਜਾਣੀ ਆ ਵੀ ਬਾਰਡਰ ਹੁਣ ਇਹ ਫੈਡਰਲ ਲੈਵਲ ਦੇ ਆ ਕਿ ਸਟੇਟ ਦਾ ਆ। ਸੋ ਮੈਂ ਦੇਖ ਰਿਹਾ ਸੀਗਾ ਵੀ ਜਿਹੜੇ ਟੈਕਸਸ ਵਾਲਿਆਂ ਦਾ ਇਹ ਹੁਣ ਕਈ ਥਾਵਾਂ ਤੋਂ, ਖਾਸ ਕਰਕੇ ਜਿਹੜੇ ਰਾਈਟ ਵਿੰਗ ਜਿਹੜੇ ਹੈਗੇ ਨੇ ਜ਼ਿਆਦਾ ਉਸ ਮੀਡੀਆ ਦੇ ਵਿੱਚ ਕਹਿ ਲਓ, ਜਾਂ ਉਹ ਜਿਹੜੀ ਆਵਾਜ਼ ਚੱਕਣ ਵਾਲੇ ਉਹਨਾਂ ਦੇ ਜਿਹੜੇ ਹੈਗੇ ਨੇ, ਉਹ ਕਹਿ ਰਹੇ ਆ ਵੀ ਇਹ ਹੁਣ ਕਿਤੇ ਨਾ ਕਿਤੇ ਸਿੱਧੀ ਲੜਾਈ ਫੈਡਰਲਿਜ਼ਮ ਵਰਸਿਸ ਜਿਹੜੀ ਸਟੇਟਹੁੱਡ ਦੀ ਜਿਹੜੀਆਂ ਪਾਵਰਾਂ ਹੈ ਉਹਦੇ ਵਿੱਚ ਆ। ਪਰ ਆਪਾਂ ਜਿੱਦਾਂ ਦੇਖਿਆ ਵੀ ਇਹ ਪ੍ਰੈਸੀਡੈਂਟ ਆਲਰੇਡੀ ਸੈੱਟ ਹੋਇਆ ਆ ਸੁਪਰੀਮ ਕੋਰਟ ਦੇ ਵਿੱਚ, ਵੀ ਅਧਿਕਾਰ ਖੇਤਰਾਂ ਨੂੰ ਜਿਹੜਾ ਉਹ ਲੈ ਕੇ
ਸੋ ਕਾਫੀ ਜਿਹੜਾ ਇਹ ਰੌਲਾ ਰੱਪਾ ਆ, ਸੋ ਡਰਮ ਬੀਟ ਹੋ ਰਿਹਾ। ਇਹ ਹੁਣ ਦੇਖਣਾ ਹੋਊਗਾ ਵੀ ਰੌਨ ਡਿਸੈਂਟਸ ਤੇ ਗ੍ਰੈਗ ਐਬਟ, ਕਿਉਂਕਿ ਇਵੈਂਚੁਅਲੀ ਲੱਗ ਇਹੀ ਰਿਹਾ ਆ 2024 ਦੇ ਵਿੱਚ ਜੇ ਟਰੰਪ ਹੁਣੀ ਨਾ ਮੁੜ ਕੇ ਦੁਬਾਰਾ ਕੀਤਾ ਤੇ ਇਹਨਾਂ ਦੋਨਾਂ ਦੇ ਵਿਚਕਾਰ ਜਿਹੜੀ ਕੜੀ ਟੱਕਰ ਜਿਹੜੀ ਉਹ ਦੇਖਣ ਨੂੰ ਦੋਨਾਂ ਦੇ ਵਿੱਚ ਮਿਲੂਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਹਾਲ ਦੀ ਘੜੀ ਟਰੰਪ ਹੁਣੀ ਇਸ਼ਾਰੇ ਕਰ ਰਹੇ ਆ ਵੀ ਸ਼ਾਇਦ ਅਸੀਂ ਜਿਹੜਾ ਮੁੜ ਕੇ ਦੁਬਾਰਾ ਆ ਵੀ ਮੈਂ ਆ ਕੇ ਇਲੈਕਸ਼ਨ ਜਿਹੜੀ ਉਹ ਲੜ ਸਕਦਾ ਆ। ਸੋ ਵੇਟ ਐਂਡ ਵਾਚ ਪਾਲਿਸੀ ਜਿਹੜੀ ਉਹ ਹੈਗੀ ਆ 2022 ਦੀਆਂ ਇਲੈਕਸ਼ਨਸ ਦੇ ਉੱਤੇ ਵੀ ਉਹ ਆਪਣਾ ਕਾਫੀ ਜ਼ਿਆਦਾ ਪ੍ਰਭਾਵ ਜਿਹੜਾ ਆ ਉਹ ਛੱਡਣਾ ਚਾਹੁੰਦੇ ਨੇ। ਇਹ ਇਸ ਲਈ ਦੱਸ ਰਹੇ ਆ, ਦੇਖੋ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਜਿਸ ਮੁਲਕ ਦੇ ਵਿੱਚ ਹੁਣ ਹੈਗੇ ਆ, ਇਕੱਲੇ ਇਹ ਨਹੀਂ ਆ ਵੀ ਹੁਣ ਤੁਸੀਂ ਇਮੀਗ੍ਰੈਂਟ ਹੀ ਨਹੀਂ, ਹੁਣ ਇੱਥੋਂ ਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਿਟੀਜ਼ਨ ਬਣ ਚੁੱਕੇ ਆ। ਇਹ ਸਾਰੀਆਂ ਪਾਲਿਸੀਜ਼ ਦਾ ਇਵੈਂਚੁਅਲੀ ਤੁਹਾਡੇ ਉੱਤੇ ਹੀ ਜਿਹੜਾ ਆ ਉਹ ਅਸਰ ਹੁੰਦਾ ਆ। ਕੋਈ ਲੈਫਟ ਵਿੰਗ ਦਾ ਹੋ ਸਕਦਾ ਹੈ, ਕੋਈ ਰਾਈਟ ਵਿੰਗ ਦਾ ਹੋ ਸਕਦਾ ਆ। ਤੁਹਾਨੂੰ ਹਰ ਇੱਕ ਬੰਦੇ ਨੂੰ ਆਪ ਚੂਜ਼ ਕਰਨ ਦਾ ਅਧਿਕਾਰ ਹੈਗਾ, ਤੁਹਾਡੀ ਮਰਜ਼ੀ ਹੈ ਤੁਸੀਂ ਜਿਹਨੂੰ ਵੀ ਜਿਹੜਾ ਉਹ ਸਪੋਰਟ ਜਿਹੜਾ ਉਹ ਕਰਨਾ ਹੈ। ਪਰ ਤੁਸੀਂ ਧਿਆਨ ਜ਼ਰੂਰ ਰੱਖਿਆ ਕਰੋ ਵੀ ਕੀ ਆਲੇ ਦੁਆਲੇ ਜਿਹੜਾ ਉਹ ਹੋ ਰਿਹਾ ਹੈਗਾ, ਤਾਂ ਜੋ ਤੁਸੀਂ ਇਨਫੋਰਮ ਡਿਸੀਜਨ ਜਿਹੜੇ ਆ ਉਹ ਆਪਣੇ ਬਣਾ ਸਕੋ। ਸੋ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਅੱਜ ਆਪਾਂ ਇਹ ਗੱਲਾਂ ਬਾਤਾਂ ਕੀਤੀਆਂ ਵੀ ਅਸਾਈਲਮ ਨੂੰ ਲੈ ਕੇ ਡੋਮੈਸਟਿਕ ਅਤੇ ਜਿਹੜੀ ਗੈਂਗ ਵਾਇਲੈਂਸ ਆ ਉਸ ਦੇ ਜਿਹੜੇ ਵਿਕਟਮਸ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਮੁੜ ਸਹਾਰਾ ਜਿਹੜਾ ਦਿੱਤਾ ਆ। ਯੂ ਵੀਜ਼ੇ ਵਾਲਿਆਂ ਨੂੰ ਇਹਨਾਂ ਨੇ ਕਿਹਾ ਆ ਵੀ ਤੁਹਾਨੂੰ ਅਸੀਂ ਜਲਦੀ ਵਰਕ ਪਰਮਿਟ ਦੇਣ ਬਾਰੇ ਸੋਚ ਰਹੇ ਹਾਂ ਵੀ ਉਹ ਕਰ ਸਕਦੇ ਆ। ਅਤੇ USCIS ਵਾਲੇ ਕਹਿੰਦੇ ਆ ਵੀ ਜੇ ਜਿੱਦਾਂ ਪਹਿਲੀ ਪ੍ਰਸ਼ਾਸਨ ਦੀ ਪਾਲਿਸੀ ਸੀਗੀ ਵੀ ਜੇ RFE ਚਾਹੀਦੀ ਹੈ ਅਤੇ ਉਹ ਮੰਗਣ ਦੀ ਬਜਾਏ ਕੈਂਸਲ ਕਰ ਦਿਓ ਜਾਂ ਰੱਦ ਕਰ ਦਿਓ ਉਹਨਾਂ ਦਾ ਜਿਹੜਾ ਕੇਸ ਆ। ਉਹ ਇਹ ਕਹਿੰਦੇ ਆ ਵੀ ਅਸੀਂ ਉੱਥੇ ਜਿਹੜਾ ਨਰਮੀ ਥੋੜ੍ਹੀ ਜਿਹੜੀ ਉਹ ਰੱਖਾਂਗੇ, ਲੋਕਾਂ ਨੂੰ ਚਾਂਸ ਜਿਹੜਾ ਆ ਉਹ ਹੁਣ ਜ਼ਿਆਦਾ ਜਿਹੜਾ ਉਹ ਦੇਵਾਂਗੇ। ਸੋ ਕਾਫੀ ਅਹਿਮ ਜਿਹੜੀਆਂ ਤਬਦੀਲੀਆਂ ਇਮੀਗ੍ਰੇਸ਼ਨ ਦੇ ਬਾਬਤ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਆ। ਅਤੇ ਟੇਕੇਣਾ ਜੀ ਜਾਣ ਤੋਂ ਪਹਿਲਾਂ ਜੇ ਤੁਸੀਂ ਦੱਸ ਦਿਓ ਵੀ ਉਹਦੀ ਪੋਲੀਟਿਕਸ ਦੇ ਉੱਤੇ ਕੋਈ ਫਾਰਮ ਬਿੱਲ ਵਾਲੀ ਜਿਹੜੀ ਪੋਲੀਟਿਕਸ ਆ ਉਸ ਦੇ ਵਿੱਚ ਕੋਈ ਅਸਰ ਹੈ, ਕੋਈ ਹਿੱਲ ਜੁਲ ਆ ਜਾਂ ਉੱਥੇ ਤੋਂ ਉੱਥੇ ਹੀ ਖੜਾ ਆ ਕੰਮ? ਦੇਖੋ ਹੁਣ ਇਹਦਾ ਕੀ ਸੀਗਾ ਕਿ ਵੀਡੀਓ ਤਾਂ ਸਾਰਿਆਂ ਨੇ ਬਹੁਤ ਬਣਾ ਲਈਆਂ ਟਿਕਟੋਕ 'ਤੇ, ਮੈਂ ਵੀ ਬਣਾਈਆਂ ਕੁਛ ਹੈ ਨਾ ਜਿੰਨੀਆਂ ਕੁ, ਪਰ ਕੀ ਸੀਗਾ ਕਿ ਪੋਲੀਟਿਕਸ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਪੋਲੀਟਿਕਸ ਹੈ ਕੀ ਚੀਜ਼ ਹੈ। ਜਦੋਂ ਕੋਵਿਡ ਆਇਆ, ਕੋਵਿਡ ਦੇ ਵਿੱਚ ਹੁਣ ਫਾਰਮ ਵਰਕਰ ਬੜੇ ਪਿਆਰੇ ਹੋ ਗਏ ਇੱਕਦਮ ਹੀ ਇਹਨਾਂ ਨੂੰ, ਹੈ ਨਾ, ਕਿ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਵੀਜ਼ੇ ਦਿਓ, ਬਾਕੀ ਸਾਰਿਆਂ ਨੂੰ ਰੋਕੋ, ਫਾਰਮ ਵਰਕਰਸ ਅਤੇ ਮੈਡੀਕਲ ਵਾਲਿਆਂ ਨੂੰ ਵੀਜ਼ੇ ਦਿਓ। ਟਰੰਪ ਨੇ ਆਪ ਕਿਹਾ ਹੈ ਨਾ, H2B ਵਾਲਾ ਉਹਨਾਂ ਦੀ ਕੈਪ ਐਕਸਪੈਂਡ ਕਰਤੀ, ਉਹਨਾਂ ਨੂੰ ਬੁਲਾਇਆ। ਜਦੋਂ ਤਾਂ ਫਿਰ ਲੋੜ ਹੋਵੇ ਉਦੋਂ ਤਾਂ ਫਾਰਮ ਵਰਕਰ ਯਾਦ ਆ ਜਾਂਦੇ ਇਹਨਾਂ ਨੂੰ। ਹੁਣ ਗੱਲ ਕੀ ਹੈ ਕਿ ਉਦੋਂ ਪਬਲਿਕ ਸੈਂਟੀਮੈਂਟ ਇੱਦਾਂ ਦਾ ਸੀਗਾ ਕਿ ਅਮੈਰੀਕਨ ਜਿੱਦਾਂ ਪੋਲਿੰਗ ਇਸ ਹਿਸਾਬ ਨਾਲ ਚੱਲਦੀ ਸੀਗੀ ਕਿ 80% 90% ਜਿਹੜੇ ਲੋਕ ਸੀਗੇ ਉਹ ਕਹਿੰਦੇ ਸੀਗੇ ਕਿ ਸਾਨੂੰ ਹੁਣ ਇਮੀਗ੍ਰੈਂਟਸ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਇਹ ਵੱਧ ਚੜ੍ਹ ਕੇ ਰੈਸਟੋਰੈਂਟ ਵਾਲੇ, ਊਬਰ ਵਾਲੇ, ਡੋਰ ਡੈਸ਼ ਵਾਲੇ, ਟਰੱਕਾਂ ਵਾਲੇ, ਇਹਨਾਂ ਨੇ ਇਹ ਕਿੰਨਾ ਕੰਮ ਖਿੱਚਿਆ ਹੈ ਨਾ ਜਦੋਂ ਲੋਕ ਘਰੇ ਬੈਠੇ ਸੀਗੇ ਸਾਰੇ। ਅਤੇ ਤਾਂ ਕਰਕੇ ਜਦੋਂ ਟਰੰਪ ਵੀ ਹੁਣ ਸੀਗਾ, ਇਮੀਗ੍ਰੇਸ਼ਨ ਇੰਨਾ ਜ਼ਿਆਦਾ ਮੁੱਦਾ ਸੀਗਾ ਨਹੀਂ, ਇੰਨਾ ਜ਼ਿਆਦਾ ਸੈਂਟਰਲ ਮੁੱਦਾ ਨਹੀਂ ਸੀਗਾ ਕਿਉਂਕਿ ਉਹਦੀ ਕੋਈ ਵੈਲਿਊ ਨਹੀਂ ਸੀਗੀ। ਅਤੇ ਹੁਣ ਮੁੱਦਾ ਇਮੀਗ੍ਰੇਸ਼ਨ ਦਾ ਕੋਈ ਇੰਨਾ ਹੈ ਨਹੀਂ ਗਾ ਇਸ ਵੇਲੇ, ਕਿਉਂਕਿ ਬਾਰਡਰ ਤਾਂ ਬੰਦ ਹੀ ਪਏ ਨੇ। ਜੇ ਤੁਸੀਂ ਕਿਸੇ ਤੋਂ ਵੀ ਪੁੱਛੋਗੇ ਇੰਨੇ ਜ਼ਿਆਦਾ ਕਿ ਲੋਕ ਕੋਈ ਕ੍ਰਾਸ ਕੀਤੇ ਨਹੀਂ ਪਿਛਲੇ 2 ਸਾਲਾਂ 'ਚ, ਖਾਲੀ ਪਿਆ ਹੈ ਨਾ। ਅਤੇ ਕੰਮਾਂ ਕਾਰ ਵਾਲਿਆਂ ਨੂੰ ਸੁਣੋ, ਟਰੱਕ ਵਾਲਿਆਂ ਨੇ ਕਹਿਣਾ ਸਾਨੂੰ ਡਰਾਈਵਰ ਨਹੀਂ ਲੱਭਦੇ, ਸਟੋਰ ਵਾਲਿਆਂ ਨੇ ਕਹਿਣਾ ਸਾਨੂੰ ਵਰਕਰ ਨਹੀਂ ਲੱਭਦੇ। ਮਤਲਬ ਕਿ ਬੰਦੇ ਜਿਹੜੇ 2 ਸਾਲ ਦੇ ਵਿੱਚ ਸੀਗੇ ਘੱਟ ਆਏ ਆ ਰੈਲੇਟਿਵਲੀ। ਅਤੇ ਏਜਿੰਗ ਪਾਪੂਲੇਸ਼ਨ ਦੀ ਪ੍ਰੋਬਲਮ, ਮਤਲਬ ਅੰਦਰੋਂ ਪਿੱਛੋਂ ਸਪਲਾਈ ਤਾਂ ਇਹਨਾਂ ਨੂੰ ਚਾਹੀਦੀ ਹੈ ਆਪਣੇ ਕੰਮ ਚਲਾਉਣ ਦੀ। ਅਤੇ ਹੁਣ ਸਿਰਫ ਕਿਉਂਕਿ ਇਹਨਾਂ ਦਾ ਮਿਡ ਟਰਮ ਇਲੈਕਸ਼ਨਸ ਦਾ ਮੁੱਦਾ ਵਾ ਅਤੇ ਹੋਰ ਕੋਈ ਮੁੱਦਾ ਹੈ ਨਹੀਂ, ਹੋਰ ਕਿਸੇ ਨਾਲ ਲੜਾਈ ਲੱਗੀ ਨਹੀਂ, ਦੁਨੀਆ ਬੰਦ ਪਈ ਆ, ਅਤੇ ਲੈ ਦੇ ਕੇ ਫਿਰ ਉਹੀ ਕੁਛ ਨਾ ਕੁਛ ਤਾਂ ਬੋਲਣਾ ਹੀ ਹੈ ਨਾ, ਰੌਲਾ ਪਾਉਣਾ ਹੀ ਆ, ਕਿੱਦਾਂ ਨਾ ਕਿੱਦਾਂ ਦਾ ਲੋਕਾਂ ਨੂੰ ਡਰਾਉਣਾ ਹੀ ਆ। ਅਤੇ ਫਿਰ ਇਮੀਗ੍ਰੇਸ਼ਨ ਦੇ ਪਿੱਛੇ ਪੈ ਜਾਓ ਅਤੇ ਉਹ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ। ਅਤੇ ਤਾਂ ਕਰਕੇ ਹੁਣ ਜਿਹੜਾ ਫਾਰਮ ਵਰਕਰਸ ਵਾਲਾ ਜਿਹੜਾ ਸੀਗਾ, ਕਈ ਰਿਪਬਲਿਕਨਸ ਨੇ ਵੀ ਸਪੋਰਟ ਕੀਤਾ, ਜੁਆਇੰਟ ਬਿੱਲ ਸੀਗਾ, ਇਹਨਾਂ ਨੂੰ ਪਾਸ ਉਹ ਕਰਨਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਟਾਈਮ ਹੋ ਗਿਆ। ਇੱਕ ਤੁਹਾਨੂੰ 30 ਸਾਲ ਬਾਅਦ, 40 ਸਾਲ ਬਾਅਦ ਇੱਕ ਤੁਹਾਡਾ ਰੀਸੈਟ ਦੇਣਾ ਬਣਦਾ ਹੀ ਹੈ, ਨਹੀਂ ਤਾਂ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਜਾਊਗੇ ਹੈ ਨਾ। 30 40 ਸਾਲ ਜਿਹੜੇ ਹੁਣ ਕੱਚਾ ਰਹਿ ਗਿਆ ਉਹਨਾਂ ਨੂੰ ਹੁਣ ਤੁਸੀਂ ਕਾਹਦੀ ਵੇਟ ਕਰ ਰਹੇ ਆ। ਅਤੇ ਪਰ ਹੁਣ ਕਿਉਂਕਿ ਪੋਲੀਟਿਕਸ ਦਾ ਮੁੱਦਾ ਆ ਗਿਆ ਅਤੇ ਇਹਨਾਂ ਦੀ ਆਪਣੀ ਸਲਾਹ ਰਿਪਬਲਿਕਨਸ ਦੀ ਇਹ ਬਣੀ ਆ ਕਿ 1 ਇੰਚ ਵੀ ਆਪਣੇ ਵੱਲੋਂ ਛੱਡਣਾ ਨਹੀਂ ਕਿਸੇ ਵੀ ਟੌਪਿਕ 'ਤੇ। ਇਮੀਗ੍ਰੇਸ਼ਨ ਦਾ ਕੋਈ ਵੀ ਹੋਵੇ, ਭਾਵੇਂ ਡਾਕਾ ਵਾਲਾ ਹੋਵੇ, ਭਾਵੇਂ ਫਾਰਮ ਵਰਕਰ ਵਾਲਾ ਹੋਵੇ, ਇਹਨਾਂ ਨੇ ਜਦ ਤੱਕ ਇਹਨਾਂ ਦੀ ਮਿਡ ਟਰਮ ਇਲੈਕਸ਼ਨ ਨਹੀਂ ਆਉਂਦੀ ਤਦ ਤੱਕ ਇਹਨਾਂ ਨੇ ਕੋਈ ਕੋਆਪਰੇਸ਼ਨ ਨਹੀਂ ਦਿਖਾਉਣੀ। ਮਿਡ ਟਰਮ ਇਲੈਕਸ਼ਨ ਤੋਂ ਬਾਅਦ ਜੇ ਡੈਮੋਕ੍ਰੇਟਸ ਆ ਜਾਂਦੇ ਆ ਹੈ ਨਾ, ਜਿੱਤ ਜਾਂਦੇ ਆ ਉਹ, ਅਤੇ ਫਿਰ ਜਿੱਦਾਂ ਆਪਾਂ ਦੱਸਿਆ ਸੀਗਾ ਕਿ 60 ਵੋਟਾਂ ਚਾਹੀਦੀਆਂ ਹੁੰਦੀਆਂ, 60 ਵੋਟਾਂ ਨਾਲ ਫਸਿਆ ਸੀਗਾ। ਅਤੇ
ਜੇ ਤਾਂ ਡੈਮੋਕ੍ਰੈਟਸ ਜਿੱਤ ਜਾਂਦੇ ਆ ਜੋ ਵੀ ਹੁਣ ਡੈਮੋਕ੍ਰੈਟਸ ਵੀ ਓਪਨਲੀ ਨਹੀਂ ਬੋਲਦੇ ਕਿ ਸਾਨੂੰ ਇਮੀਗ੍ਰੇਸ਼ਨ ਦਾ, ਤਾਂ ਉਹਨਾਂ ਨੂੰ ਵੀ ਡਰ ਆ ਕਿ ਸਾਡੀਆਂ ਵੋਟਾਂ ਟੁੱਟਣ ਨਾ, ਕਿਉਂਕਿ ਕਈ ਲੋਕੀ ਸੈਂਟਰਿਸਟ ਵੀ ਹੁੰਦੇ ਆ। ਸੋ ਪੋਲੀਟਿਕਸ ਇਹਦੀ ਕਾਫੀ ਇੰਟਰਸਟਿੰਗ ਆ। ਡੈਮੋਕ੍ਰੈਟਸ ਨੇ ਇੰਟਰੋਡਿਊਸ ਤਾਂ ਕਰਤਾ ਪਹਿਲੇ ਦਿਨ ਹੀ ਆਉਂਦੇ, ਜਿਹੜਾ ਕਿ ਬੜੀ ਵਧੀਆ ਚੀਜ਼ ਸੀਗੀ। ਹੁਣ ਪੋਲੀਟਿਕਸ ਨੂੰ ਪਲੇ ਕਿੱਦਾਂ ਕਰਨਾ, ਡੈਮੋਕ੍ਰੈਟਸ ਨੂੰ ਵੀ ਪੂਰੀ 100% ਸ਼ੋਰਟੀ ਨਾਲ ਨਹੀਂ ਉਹ ਕਹਿ ਸਕਦੇ ਕਿ ਮਤਲਬ ਬੋਟਮ ਲਾਈਨ ਤਾਂ ਇਹ ਹੈ ਕਿ ਪਾਰਟੀ 'ਚ ਇਲੈਕਸ਼ਨ ਜਿੱਤੂਗੀ ਡੈਮੋਕ੍ਰੈਟਸ, ਤੇ ਫੇਰ ਹੀ ਬਿੱਲ ਬਣੂਗੇ, ਨਹੀਂ ਤਾਂ ਨਹੀਂ ਬਣੂਗੇ। ਜੀ ਜੀ, ਇਵੈਂਚੁਅਲੀ ਜਿਹਦੇ ਕੋਲ ਮੈਜੋਰਟੀ ਜਿਹੜੀ ਉਹ ਹੋਊਗੀ ਉਹੀ ਜਿਹੜਾ ਉਹ ਕਰ ਸਕਦੇ ਆ। ਸਿੰਪਲ ਮੈਜੋਰਟੀ ਦੇ ਨਾਲ ਵੀ ਜਿਹੜਾ ਉਹ ਸਰਦਾ ਨਹੀਂ। ਹਾਊਸ ਵਿੱਚ ਤਾਂ ਸਿੰਪਲ ਮੈਜੋਰਟੀ ਦੇ ਨਾਲ ਬਿੱਲ ਪਾਸ ਹੋ ਜਾਂਦਾ, ਪਰ ਸੈਨੇਟ ਦੇ ਵਿੱਚ ਜੇ ਜਿਹੜਾ ਵੀ ਬਿੱਲ ਜੇ ਉਹ ਚਾਹੁੰਦੇ ਆ ਵੀ ਬਗੈਰ ਕਿਸੇ ਵਿਘਨ ਤੋਂ ਪਾਸ ਹੋਵੇ ਤਾਂ 60% ਵੋਟਾਂ ਉਸ ਦੇ ਵਿੱਚ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ। ਹਾਲ ਦੀ ਘੜੀ ਦੋਨਾਂ ਹੀ ਪਾਰਟੀਆਂ ਦੇ ਵਿੱਚ ਇਹ ਚੀਜ਼ ਉਪਲਬਧ ਜਿਹੜੀ ਉਹ ਨਹੀਂ ਹੈਗੀ। 50-50 ਦੇ ਉੱਤੇ ਇਸ ਟਾਈਮ ਸਪਲਿਟ ਦੇ ਉੱਤੇ ਸੈਨੇਟ ਜਿਹੜੀ ਉਹ ਪਈ ਹੈਗੀ ਆ। ਸੋ ਕਾਫੀ ਜਾਂ ਫਿਰ ਇੱਕ ਇੱਦਾਂ ਹੋ ਸਕਦਾ ਕਿ ਜਦੋਂ ਇਲੈਕਸ਼ਨ ਆਉਂਦੀ ਹੈ ਨਾ, ਹੁਣ ਇਹਨਾਂ ਦੀ ਵੀ ਜਿਹੜੀ ਇਲੈਕਸ਼ਨ ਦੀ ਪਲੈਨਿੰਗ ਪਿੱਛੋਂ ਦੀ ਚੱਲਦੀ ਹੈ। ਸੋ ਪਹਿਲਾਂ ਵੀ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਨੇ ਵੀ ਐਕਚੁਅਲੀ ਵੱਡੇ ਵੱਡੇ ਇਮੀਗ੍ਰੇਸ਼ਨ ਰਿਲੀਫ ਦਿੱਤੇ ਨੇ, ਹੈ ਨਾ। ਬੁਸ਼ ਵੀ ਤੁਰਿਆ ਫਿਰਦਾ ਸੀਗਾ, ਰੇਗਨ ਨੇ ਵੀ ਦਿੱਤੇ ਨੇ। ਅਤੇ ਮਤਲਬ ਇਟਸ ਨਾਟ ਸਰਪ੍ਰਾਈਜ਼ਿੰਗ ਕਿ ਜੇ ਇਹਨਾਂ ਨੂੰ ਪਤਾ ਹੋਵੇ ਕਿ ਵੋਟਾਂ 'ਚ ਆਪਾਂ ਜਿੱਤ ਸਕਦੇ ਹਾਂ, ਕਿ ਆਹ ਤਰੀਕਾ ਹੈਗਾ ਕਿ ਜੇ ਫਾਰਮ ਵਰਕਰ ਦਾ ਆਪਾਂ ਕਰ ਦਈਏ ਸਾਨੂੰ ਜ਼ਿਆਦਾ ਵੋਟਾਂ ਪੈ ਜਾਣੀਆਂ ਰਿਪਬਲਿਕਨ ਸਟੇਟ ਤੋਂ, ਕਿਉਂਕਿ ਉੱਥੇ ਵੀ ਫਾਰਮਰਸ ਫੂਮਰਸ ਕਾਫੀ ਹੈਗੇ ਨੇ ਜਿਹੜੇ ਕਿ ਸਪੋਰਟ ਕਰਦੇ ਨੇ। ਅਤੇ ਇੱਦਾਂ ਵੀ ਹੋ ਸਕਦਾ ਕਿ ਇਹਨਾਂ ਦੇ ਬਿੱਲਾਂ ਦੀ ਨਿੰਦਾ ਕਰਕੇ, ਜਿੱਦਾਂ ਹੁਣ ਹੈਲਥ ਕੇਅਰ ਦਾ ਆਪਾਂ ਦੇਖਿਆ ਸੀਗਾ, ਉਹ ਕਹਿੰਦਾ ਮੇਰਾ ਹੈਲਥ ਕੇਅਰ ਵਾਲਾ ਆ ਵਾ, ਰੋਮਨੀ ਕਹਿੰਦਾ ਮੇਰਾ ਹੈਲਥ ਕੇਅਰ ਵਾਲਾ ਆ ਵਾ, ਵੋਚਰ ਸਿਸਟਮ। ਸੋ ਇੱਦਾਂ ਵੀ ਹੋ ਸਕਦਾ ਕਿ ਉਦੋਂ ਇਹ ਕਨਫਿਊਜ਼ਨ ਕ੍ਰੀਏਟ ਕਰਨ ਲਈ, ਲੋਕਾਂ ਦੀਆਂ ਵੋਟਾਂ ਤੋੜਨ ਲਈ, ਰਿਪਬਲਿਕਨਸ ਆਪਣਾ ਇੱਕ ਨਵੀਂ ਵਰਜ਼ਨ ਆਫ ਬਿੱਲ ਕਿ ਜੇ ਆਪਾਂ ਜਿੱਤ ਕੇ ਆਉਂਦੇ ਹਾਂ ਤਾਂ ਆਪਾਂ ਇੱਦਾਂ ਦਾ ਰਿਲੀਫ ਦੇਵਾਂਗੇ। ਸੋ ਪਾਸਾ ਪੁੱਠਾ ਵੀ ਪੈ ਸਕਦਾ ਕਿ ਉਹ ਦੋਨੋਂ ਆਪਸ 'ਚ ਕੰਪੀਟ ਵੀ ਕਰ ਸਕਦੇ ਹੈਗੇ ਕਿ ਸਾਡਾ ਬਿੱਲ ਪਾਸ ਕਰੋ, ਸਾਡਾ ਬਿੱਲ ਪਾਸ ਕਰੋ। ਸੋ ਦੇਖੋ ਇਵੈਂਚੁਅਲੀ ਜਿਹੜਾ ਉਹ ਕੀ ਬਣਦਾ, ਵੀ ਰਾਹਤ ਉਹਨਾਂ ਲੋਕਾਂ ਨੂੰ ਮਿਲੂਗੀ ਨਹੀਂ ਮਿਲੂਗੀ। ਇਹ ਰਾਹਤ ਉਦੋਂ ਹੀ ਮਿਲਣੀ ਆ ਜਦੋਂ ਕੋਈ ਬਿੱਲ ਜਿਹੜਾ ਉਹ ਪਾਸ ਹੋਇਆ। ਗੱਲਾਂ ਆ ਸਿਫਾਰਸ਼ਾਂ ਦੇ ਨਾਲ ਜਿਹੜੀ ਉਹ ਗੱਲ ਸ਼ਾਇਦ ਨਾ ਬਣੇ। ਕਿਸੇ ਨੇ ਕਹਿ ਦੇਣਾ ਵੀ ਇੱਦਾਂ ਕਰ ਦਿਓ ਉੱਦਾਂ ਕਰ ਦਿਓ। ਇਵੈਂਚੁਅਲੀ ਉਦੋਂ ਹੀ ਹੋਣਾ ਜਦੋਂ ਸਾਰਿਆਂ ਨੇ ਬਹੁਮਤ ਦੇ ਨਾਲ ਜਿਹੜਾ ਇਹਨਾਂ ਜਿਹੜੇ ਬਿੱਲਾਂ ਨੂੰ ਜਿਹੜਾ ਉਹ ਕਾਨੂੰਨ ਦੇ ਵਿੱਚ ਰੂਪ ਦੇਣਾ ਹੈਗਾ ਆ। ਅਤੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਅਟਰਨੀ ਜੇ ਟਿਰਕੇਨਾ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਜੇ ਤੁਸੀਂ ਵੀ ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਕੇ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, ਇਹਨਾਂ ਦਾ ਫ਼ੋਨ ਨੰਬਰ ਹੈ 4159090503 4159090503। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘਲ ਨੂੰ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਣਗੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।